ਸ਼੍ਰੋਮਣੀ ਕਮੇਟੀ ਨੇ ਇੱਥੇ ਇੱਕ ਮੀਟਿੰਗ ਕੀਤੀ ਹੈ ਦਰਬਾਰ ਸਾਹਿਬ। ਜਿਉਂ ਹੀ ਉਹਨਾਂ ਵਾਲੀ ਉਹ ਖਬਰ ਆਈ ਕਿ ਉਹਨਾਂ ਨੇ ਆਹ ਫੈਸਲੇ ਕੀਤੇ ਹੈ, ਨਾਲ ਦੀ ਨਾਲ ਇਹ ਖਬਰ ਆ ਗਈ ਕਿ ਦਰਬਾਰ ਸਾਹਿਬ ਨੂੰ ਉਡਾਉਣ ਦੀ ਧਮਕੀ। ਨਾ ਪਾਕਿਸਤਾਨ, ਨਾ ਮੁਸਲਮਾਨ, ਨਾ ਸਿੱਖ, ਨਾ ਈਸਾਈ, ਇਹ ਕੰਮ ਫਿਰ ਕੌਣ ਸੋਚ ਸਕਦਾ ਤੇ ਕੌਣ ਕਰ ਸਕਦਾ? ਲੈ ਦੇ ਕੇ ਹਿੰਦੂ ਕੱਟੜਪੰਥੀ ਜਿਹੜੇ ਜਦੋਂ ਪਿਛਲੇ ਦਿਨਾਂ ਦੇ ਵਿੱਚ ਮਾਹੌਲ ਭਖਿਆ ਹੋਇਆ ਸੀ, ਉਦੋਂ ਪੂਰੇ ਟੌਰ ਨਾਲ ਕਹਿ ਰਹੇ ਸੀ ਵੀ ਚੰਗੀ ਗੱਲ ਆ ਜੇ ਉੱਥੇ ਬੰਬ ਕੋਈ ਡਿੱਗੀ ਪਵੇ, ਇਹ ਅੱਤਵਾਦੀਆਂ ਦਾ ਅੱਡਾ ਹੀ ਹੈ। ਉਹ ਸਪਸ਼ਟ ਗੱਲ ਹੈ ਬਈ ਇਸ ਧਮਕੀ ਦਾ ਜਿਹੜਾ ਮੋਹਰਾ ਵਾ, ਹੱਥ ਠੋਕਾ ਹੈ, ਉਹ ਚਾਹੇ ਕੋਈ ਵੀ ਹੋਵੇ, ਪਰ ਉਹਦੇ ਮਗਰ ਹਿੰਦੂ ਕੱਟੜਵਾਦ ਦਾ ਜ਼ਰੂਰ ਹੱਥ ਵਾ। ਸੋ ਜਿਹੜੀ ਸਿੱਖੀ ਅਤੇ ਸਿੱਖਾਂ ਉੱਤੇ ਕੋਈ ਹਮਲਾ ਹੁੰਦਾ ਹੈ, ਉਹਦੇ ਪਿੱਛੇ ਤਾਂ ਬਹੁਤ ਪਹਿਲਾਂ ਨਿਰਣਾ ਹੋ ਚੁੱਕਿਆ ਬਈ ਸਿੱਖ ਕੌਮ ਦੇ ਉੱਤੇ ਪਿਛਲੀਆਂ ਸਦੀਆਂ ਦੇ ਵਿੱਚ ਜਦੋਂ ਵੀ ਕੋਈ ਹਮਲਾ ਹੋਇਆ ਹੈ, ਸਿੱਧਾ ਜਾਂ ਅਸਿੱਧਾ ਹਿੰਦੂ ਦਾ ਹੱਥ ਜ਼ਰੂਰ ਨਿਕਲਿਆ। ਸੋ ਕੁੱਲ ਮਿਲਾ ਕੇ ਜਦੋਂ ਅੱਜ ਇਹ ਖਬਰ ਆਈ ਕਿ ਜੀ ਤਾਕਤਾਂ ਦਾ ਟਕਰਾਅ ਖਤਮ ਤੇ ਸ਼੍ਰੋਮਣੀ ਕਮੇਟੀ ਨੇ 9ਵੇਂ ਪਾਤਸ਼ਾਹ ਦੀ ਸ਼ਤਾਬਦੀ ਮਨਾਉਣ ਲਈ ਆਹ ਪ੍ਰੋਗਰਾਮ ਐਲਾਨੇ, ਨਾਲ ਦੀ ਨਾਲ ਇਹ ਖਬਰ ਆ ਗਈ ਕਿ ਸਿੱਖੋ ਤੁਹਾਨੂੰ ਟਿਕਣ ਥੋੜੀ ਦੇਣਾ, ਤੁਸੀਂ ਕਿਵੇਂ ਸੁੱਖ ਦਾ ਸਾਹ ਲੈ ਜਾਓ, ਓਡੀ ਐਸੀ ਤੈਸੀ ਤੁਸੀਂ ਸਾਡੇ ਹਿੰਦੁਸਤਾਨ ਦੇ ਵਿੱਚ ਕਿਵੇਂ ਤੁਸੀਂ ਸੁੱਖ ਸ਼ਾਂਤੀ ਨਾਲ ਦਿਨ ਕੱਟ ਲਓ। ਸੋ ਜਿਸ ਹਿੰਦੂ ਸਾਮਰਾਜ ਨੇ, ਭਾਰਤੀ ਡੀਪ ਸਟੇਟ ਨੇ ਬੰਦੇ ਹੀ ਇਸ ਗੱਲ ਤੇ ਕਿਰਾਏ ਤੇ ਰੱਖੇ ਹੋਏ ਨੇ ਬਈ ਤੁਹਾਡਾ ਕੰਮ ਆ ਕਿ ਸਿੱਖਾਂ ਨੂੰ ਸਤਾਉਣ ਦੇ ਲਈ, ਖਪਾਉਣ ਦੇ ਲਈ, ਉਲਝਾਉਣ ਦੇ ਲਈ, ਹੰਭਾਉਣ ਦੇ ਲਈ ਕੋਈ ਨਾ ਕੋਈ ਟਟਵੈਰ ਲੱਭੀ ਰੱਖਣਾ ਵੀ ਕੱਲ ਨੂੰ ਆਹ ਕਰਾਂਗੇ, ਪਰਸੋਂ ਆਹ ਕਰਾਂਗੇ, ਚੌਥੇ ਆਹ ਕਰਾਂਗੇ। ਇਹ ਕੰਮ ਲਾਈ ਰੱਖਣੇ ਆਪਾਂ, ਇਹ ਖਾਲਿਸਤਾਨ ਵਾਲੇ ਪਾਸੇ ਆਉਣ ਜੋਗੇ ਰਹਿਣ ਹੀ। ਇਸ ਗੱਲ ਦਾ ਕਿ ਦੁਸ਼ਮਣ ਆਹ ਕਰ ਰਿਹਾ, ਉਹ ਕਰ ਰਿਹਾ, ਇਹਦੀ ਚਰਚਾ ਕਰਨੀ ਬਣਦੀ ਤਾਂ ਹੈ, ਪਰ ਅਸਲ ਜਿਹੜੀ ਗੱਲ ਕਰਨ ਵਾਲੀ ਆ ਉਹ ਇਹ ਆ ਕਿ ਜਦੋਂ ਸਾਨੂੰ ਇਹ ਸਮਝ ਲੱਗ ਚੁੱਕੀ ਆ ਕਿ ਸਾਡੀ ਕੌਮ ਨੂੰ ਹਿੰਦੂ ਸਾਮਰਾਜ ਤੋਂ ਖਤਰਾ ਹੈ, ਉਹ ਹੜੱਪਣ ਨੂੰ ਫਿਰਦੇ ਆ, ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਨੂੰ ਫਿਰਦੇ ਆ, ਤਾਂ ਅਸੀਂ ਕਿਹਦੇ ਮੂੰਹ ਵੱਲ ਦੇਖ ਰਹੇ ਹਾਂ? ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਬਾਰ ਸਾਹਿਬ ਦੇ ਬਾਰੇ ਇੱਕ ਖਬਰ ਇਸ ਮੌਕੇ ਖਾਲਸਾ ਪੰਥ ਵਿੱਚ ਘੁੰਮ ਰਹੀ ਆ। ਸ਼੍ਰੋਮਣੀ ਕਮੇਟੀ ਨੇ ਵੀ ਮੰਨਿਆ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਹ ਗੱਲ ਕਨਫਰਮ ਕੀਤੀ ਗਈ ਆ ਕਿ ਕੋਈ ਈਮੇਲ ਆਈ ਆ ਜਿਹਦੇ ਵਿੱਚ RDX ਨਾਲ ਦਰਬਾਰ ਸਾਹਿਬ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ। ਇਹ ਤਾਂ ਹੁਣ ਪਤਾ ਹੀ ਆ ਵੀ ਇਹ ਜਿਹੜੀ ਧਮਕੀ ਆ ਸਿਰਫ ਧਮਕੀ ਹੋਈ ਰਹਿਣੀ ਆ, ਪਰ ਧਮਕੀ ਦੇਣ ਵਾਲੇ ਨੂੰ ਵੀ ਜੇ ਸਿੱਖ ਕੌਮ ਉਹਦੇ ਆਰ ਪਰਿਵਾਰ ਸਮੇਤ ਬਣਦੀ ਮਿਸਾਲੀ ਸਜ਼ਾ ਨਾ ਦੇਵੇ ਤਾਂ ਇਹ ਧਮਕੀਆਂ ਦੇਣ ਵਾਲਿਆਂ ਦੀ ਹੋਰ ਜ਼ੁਰਤ ਵਧੂਗੀ। ਸਾਡੇ ਸਾਰਿਆਂ ਦੇ ਦਿਲ ਦਿਮਾਗ ਵਿੱਚ ਹਮੇਸ਼ਾ ਹੀ ਇਹ ਗੱਲ ਵਸੀ ਹੋਈ ਆ ਤੇ ਜਿਹਨੇ ਵੀ ਦਰਬਾਰ ਸਾਹਿਬ ਦੇ ਵੱਲ ਬੀਤੇ ਦੌਰ ਵਿੱਚ ਟੇਢੀ ਅੱਖ ਨਾਲ ਝਾਕਿਆ, ਸਿੰਘਾਂ ਨੇ ਛੱਡਿਆ ਨਹੀਂ। ਇਹਦੇ ਬਾਰੇ ਸਾਡੇ ਕੌਮ ਦੇ ਵਿੱਚ ਕਈ ਇਹੋ ਜਿਹੀਆਂ ਗੱਲਾਂ ਵੀ ਚੱਲ ਰਹੀਆਂ ਨੇ ਕਿ ਇੰਨੇ ਦਿਨਾਂ ਦੇ ਅੰਦਰ ਅੰਦਰ ਸਿੰਘ ਉਸ ਬੰਦੇ ਦਾ ਸੋਧਾ ਲਾ ਦਿੰਦੇ ਹੁੰਦੇ ਆ ਜਿਹੜਾ ਦਰਬਾਰ ਸਾਹਿਬ ਵੱਲ ਗਲਤ ਨਜ਼ਰ ਨਾਲ ਝਾਕਦਾ। ਜਦੋਂ ਇਹ ਖਬਰ ਸੋਸ਼ਲ ਮੀਡੀਆ ਦੇ ਉੱਤੇ ਅੱਜ ਦੁਪਹਿਰੋਂ ਇੱਕ ਬੰਬ ਵਾਂਗੂ ਹੀ ਡਿੱਗੀ ਕਿ ਕਿਸੇ ਨੇ ਧਮਕੀ ਦਿੱਤੀ ਆ ਤੇ ਦਰਬਾਰ ਸਾਹਿਬ ਨੂੰ ਉਡਾ ਦਿਆਂਗੇ ਬੰਬ ਨਾਲ, ਈਮੇਲ ਆਈ ਆ ਤੇ ਜੀ ਉੱਥੇ ਜੀ ਚੌਕਸੀ ਵਧਾਤੀ, ਜੋ ਵੀ ਕੁਛ, ਤਾਂ ਨਾਲ ਦੀ ਨਾਲ ਇਹ ਦਿਮਾਗ 'ਚ ਗੱਲ ਆਈ ਵੀ ਇਹ ਕਰਤੂਤ ਕੌਣ ਕਰ ਸਕਦਾ? ਇਹ ਗੱਲ ਕਿਸੇ ਸਿੱਖ ਨੇ ਤਾਂ ਕਰਨੀ ਨਹੀਂ। ਕੋਈ ਵੀ ਸਿੱਖ ਆਪਦੇ ਜਾਨੋਂ ਪਿਆਰੇ ਗੁਰਧਾਮ, ਕੇਂਦਰੀ ਅਸਥਾਨ ਜਿੱਥੇ ਸਭੇ ਥਾਪ ਨਹੀਂ ਤੁਧ ਜਿਹੇ, ਕੋਈ ਸਿੱਖ ਤਾਂ ਇਹੋ ਜਿਹੀ ਕਰਤੂਤ ਕਰ ਨਹੀਂ ਸਕਦਾ। ਫਿਰ ਇਹ ਧਮਕੀ, ਇਹ RDX ਨਾਲ ਦਰਬਾਰ ਸਾਹਿਬ ਨੂੰ ਉਡਾਉਣ ਦੀ ਗੱਲ ਇਹ ਹੋਰ ਕਿਹਨੇ ਕੀਤੀ ਹੋਊ? ਇਹ ਪਾਕਿਸਤਾਨ ਜਾਂ ਮੁਸਲਮਾਨ, ਇਹ ਦੋ ਸ਼ਬਦ ਤੇ ਵੀ ਕਾਟੀ ਲਾਉਣੀ ਬਣਦੀ ਆ, ਕਿਉਂਕਿ ਉਹਨਾਂ ਨੇ ਤਾਂ ਜਦੋਂ ਆ ਪਿੱਛੇ ਜੇ ਜੰਗ ਦੇ ਮਾਹੌਲ ਵਿੱਚ ਇੰਡੀਆ ਨੇ ਪੂਰਾ ਜ਼ੋਰ ਲਾ ਕੇ ਇਹ ਗੱਲ ਬਣਾਉਣੀ ਚਾਹੀ, ਸਥਾਪਿਤ ਕਰਨੀ ਚਾਹੀ ਕਿ ਸਿੱਖੋ ਪਾਕਿਸਤਾਨ ਤੁਹਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨਾ ਚਾਹੁੰਦਾ ਸੀ,
ਇਹ ਤਾਂ ਉਦੋਂ ਵੀ ਪਾਕਿਸਤਾਨ ਨੇ ਬਾਰਡਰ ਲੈਵਲ ਦੇ ਉੱਤੇ ਇਸ ਗੱਲ ਤੋਂ ਇਨਕਾਰ ਕੀਤਾ ਵੀ ਇਹੋ ਜਿਹੀ ਕਰਤੂਤ ਨਹੀਂ ਅਸੀਂ ਕਦੇ ਸੋਚ ਸਕਦੇ। ਸੋ ਨਾ ਪਾਕਿਸਤਾਨ, ਨਾ ਮੁਸਲਮਾਨ, ਨਾ ਸਿੱਖ, ਨਾ ਈਸਾਈ, ਇਹ ਕੰਮ ਫਿਰ ਕੌਣ ਸੋਚ ਸਕਦਾ ਤੇ ਕੌਣ ਕਰ ਸਕਦਾ? ਲੈ ਦੇ ਕੇ ਹਿੰਦੂ ਕੱਟੜਪੰਥੀ ਜਿਹੜੇ ਜਦੋਂ ਪਿਛਲੇ ਦਿਨਾਂ ਦੇ ਵਿੱਚ ਮਾਹੌਲ ਭਖਿਆ ਹੋਇਆ ਸੀ, ਉਦੋਂ ਪੂਰੇ ਟੌਰ ਨਾਲ ਕਹਿ ਰਹੇ ਸੀ ਵੀ ਚੰਗੀ ਗੱਲ ਆ ਜੇ ਉੱਥੇ ਬੰਬ ਕੋਈ ਡਿੱਗ ਪਵੇ, ਇਹ ਅੱਤਵਾਦੀਆਂ ਦਾ ਅੱਡਾ ਹੀ ਹੈ। ਇਸੇ ਸੋਸ਼ਲ ਮੀਡੀਆ ਦੇ ਉੱਤੇ ਇਹੋ ਜਿਹੀਆਂ ਗੱਲਾਂ ਲਾਲਿਆਂ ਨੇ ਲਿਖੀਆਂ ਸੀ। ਤੇ ਵੈਸੇ ਵੀ ਇਹ ਗੱਲ ਕੋਈ ਲੁਕੀ ਛਿਪੀ ਨਹੀਂ। 5 ਸਦੀਆਂ ਦਾ ਵੈਰ ਆ ਜਿਹੜਾ ਸਿੱਖੀ ਅਤੇ ਸਿੱਖਾਂ ਨਾਲ, ਉਹਨੂੰ ਪ੍ਰਗਟ ਕਰਨ ਦਾ ਕੋਈ ਮੌਕਾ ਅਗਲੇ ਖਿਜਾਉਂਦੇ ਤਾਂ ਹੈ ਨਹੀਂ। ਸੋ ਸਪਸ਼ਟ ਗੱਲ ਆ ਬਈ ਇਸ ਧਮਕੀ ਦਾ ਜਿਹੜਾ ਮੋਹਰਾ ਵਾ, ਹੱਥ ਠੋਕਾ ਹੈ, ਉਹ ਚਾਹੇ ਕੋਈ ਵੀ ਹੋਵੇ, ਪਰ ਉਹਦੇ ਮਗਰ ਹਿੰਦੂ ਕੱਟੜਵਾਦ ਦਾ ਜ਼ਰੂਰ ਹੱਥ ਵਾ। ਇੰਡੀਅਨ ਡੀਪ ਸਟੇਟ ਦਾ, ਦਿੱਲੀ ਦਾ, ਨਾਗਪੁਰ ਦਾ, ਭਾਰਤੀ ਖੁਫੀਆ ਏਜੰਸੀਆਂ ਦਾ ਇਹ ਪ੍ਰੋਜੈਕਟ ਵਾ। ਇਸ ਗੱਲ ਦੇ ਵਿੱਚ ਕੋਈ ਦੋ ਰਾਏ ਹੈ ਹੀ ਨਹੀਂ ਕਿ ਚਾਹੇ ਉਹਦੇ ਪੱਗ ਬੰਨੀ ਆ, ਚਾਹੇ ਟੋਪੀ ਲਈ ਆ, ਤੇ ਚਾਹੇ ਕੁਝ ਉਹ ਹੋਰ ਹੈ, ਪਰ ਉਸ ਬੰਦੇ ਦੇ ਅਸਲ ਜਿਹੜੇ ਆਕਾ ਨੇ, ਉਹਦੇ ਮਾਲਕ ਨੇ, ਜਿਨ੍ਹਾਂ ਨੇ ਇਹ ਧਮਕੀ ਦਵਾਈ ਆ, ਉਹ ਡੀਪ ਸਟੇਟ ਆ, ਕਿਉਂਕਿ ਸਾਡਾ ਕੋਈ ਦੁਸ਼ਮਣ ਹੋਰ ਹੈ ਹੀ ਨਹੀਂ। ਸਿੱਖੀ ਅਤੇ ਸਿੱਖਾਂ ਨੂੰ ਸਭ ਤੋਂ ਵੱਡਾ ਖਤਰਾ ਇਸ ਮੌਕੇ ਭਾਰਤੀ ਡੀਪ ਸਟੇਟ ਤੋਂ ਆ। ਚਾਹੇ ਕੋਈ ਸਾਡਾ ਕੈਨੇਡਾ, ਅਮਰੀਕਾ ਦੇ ਵਿੱਚ ਜਾਂ ਕਿਸੇ ਹੋਰ ਮੁਲਕ ਦੇ ਵਿੱਚ, ਜਿਵੇਂ ਕਿਸੇ ਕਹਿੰਦੇ ਆ ਮੰਦਰ ਤੇ ਜੀ ਨਾਅਰੇ ਲਿਖਦੇ, ਉਹ ਵੀ ਇਹ ਭਾਰਤੀ ਡੀਪ ਸਟੇਟ ਦੀ ਕਰਤੂਤ ਨਿਕਲਦੀ ਆ। ਚਾਹੇ ਕੋਈ ਸਾਡੇ ਜਿਵੇਂ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜ਼ਿਸ਼ ਬੇਨਕਾਬ ਹੋਈ, ਤੇ ਚਾਹੇ ਜਥੇਦਾਰ ਨਿੱਜਰ ਤੇ ਹੋਰ ਸਿੰਘਾਂ ਦੇ ਕਤਲਾਂ ਦੀ ਗੱਲ ਹੈ, ਇਹ ਸਾਰਾ ਕੁਝ ਸਾਤੋਂ ਕੋਈ ਲੁਕਿਆ ਛਿਪਿਆ ਨਹੀਂ ਹੈਗਾ। ਇੱਥੋਂ ਤੱਕ ਕਿ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਕਿ ਜੀ ਖਾਲਿਸਤਾਨੀ ਬੜੇ ਮਾੜੇ ਆ, ਕੁਝ ਵੀ ਇੰਡੀਅਨ ਸਟੇਟ ਕਰ ਸਕਦੀ। ਇੰਡੀਅਨ ਸਟੇਟ ਆਪਦੇ ਕਾਈਟਾਂ ਟੌਟਾਂ ਰਾਹੀਂ ਗੁਰਦੁਆਰਿਆਂ ਦੇ ਵਿੱਚ ਮਾਹੌਲ ਖਰਾਬ ਕਰਕੇ ਕਿ ਲੋਕ ਕਹਿਣ ਜੀ ਇਹ ਜਿਹੜੇ ਸਿੱਖ ਨੇ ਬੜੇ ਮਾੜੇ, ਆਪਦੇ ਧਰਮ ਸਥਾਨ ਦੇ ਵਿੱਚ ਵੀ ਨਹੀਂ ਹਟਦੇ। ਇਹ ਸਾਰਾ ਕੁਝ ਸਾਡੇ ਸਾਹਮਣੇ ਹੀ ਵਾਪਰਦਾ। ਸੋ ਜਿਹੜੀ ਸਿੱਖੀ ਅਤੇ ਸਿੱਖਾਂ ਉੱਤੇ ਕੋਈ ਹਮਲਾ ਹੁੰਦਾ ਹੈ, ਉਹਦੇ ਪਿੱਛੇ ਤਾਂ ਬਹੁਤ ਪਹਿਲਾਂ ਨਿਰਣਾ ਹੋ ਚੁੱਕਿਆ ਬਈ ਸਿੱਖ ਕੌਮ ਦੇ ਉੱਤੇ ਪਿਛਲੀਆਂ ਸਦੀਆਂ ਦੇ ਵਿੱਚ ਜਦੋਂ ਵੀ ਕੋਈ ਹਮਲਾ ਹੋਇਆ ਹੈ, ਸਿੱਧਾ ਜਾਂ ਅਸਿੱਧਾ ਹਿੰਦੂ ਦਾ ਹੱਥ ਜ਼ਰੂਰ ਨਿਕਲਿਆ। ਸੋ ਅੱਜ ਇਸ ਧਮਕੀ ਵਾਲੀ ਖਬਰ ਬਾਰੇ ਹੋਰ ਕਿਸੇ ਨੂੰ ਕੋਈ ਵਹਿਮ ਹੋਵੇ, ਪਰ ਸਿੱਖ ਕੌਮ ਨੂੰ ਯਕੀਨ ਹੈ ਕਿ ਇਹ ਕਰਤੂਤ ਇੰਡੀਅਨ ਡੀਪ ਸਟੇਟ ਦੀ ਕਰਤੂਤ ਹੈ। ਅੱਜ ਸ਼੍ਰੋਮਣੀ ਕਮੇਟੀ ਨੇ ਇੱਥੇ ਇੱਕ ਮੀਟਿੰਗ ਕੀਤੀ ਹੈ ਦਰਬਾਰ ਸਾਹਿਬ 'ਚ, ਤੇ ਉਹਦੇ ਵਿੱਚ ਕਹਿੰਦੇ ਆ ਵੀ ਜਿਹੜਾ 9ਵੇਂ ਪਾਤਸ਼ਾਹ ਦੀ ਸ਼ਤਾਬਦੀ ਆ ਰਹੀ ਆ, ਉਹਦੇ ਸੰਬੰਧ ਵਿੱਚ ਵਿਚਾਰਾਂ ਹੋਈਆਂ ਨੇ ਤੇ ਕਈ ਪ੍ਰੋਗਰਾਮ ਉਲੀਕੇ ਨੇ। ਤੇ ਜਦੋਂ ਇਹ ਖਬਰ ਆਈ ਕਿ ਸ਼੍ਰੋਮਣੀ ਕਮੇਟੀ ਨੇ, ਹਾਲਾਂਕਿ ਸਾਡੇ ਸ਼੍ਰੋਮਣੀ ਕਮੇਟੀ ਨਾਲ ਬਹੁਤ ਸਾਰੇ ਮਸਲਿਆਂ ਤੇ ਮਤਭੇਦ ਰਹਿੰਦੇ ਹੈ, ਪਰ ਸਾਡੀ ਕੌਮ ਦੀ ਸੰਸਥਾ, ਉਹ ਸਾਡੇ ਘਰ ਦਾ ਰੌਲਾ, ਅਸੀਂ ਜਦੋਂ ਉਹਨਾਂ ਦੀ ਕੋਈ ਆਲੋਚਨਾ ਕਰਦੇ, ਪਰ ਜਿਉਂ ਹੀ ਉਹਨਾਂ ਵਾਲੀ ਉਹ ਖਬਰ ਆਈ ਕਿ ਉਹਨਾਂ ਨੇ ਆਹ ਫੈਸਲੇ ਕੀਤੇ ਹੈ, ਨਾਲ ਦੀ ਨਾਲ ਇਹ ਖਬਰ ਆ ਗਈ ਕਿ ਦਰਬਾਰ ਸਾਹਿਬ ਨੂੰ ਉਡਾਉਣ ਦੀ ਧਮਕੀ। ਦੂਜੇ ਪਾਸੇ ਜਿਉਂ ਹੀ ਅੱਜ ਸਵੇਰ ਤੋਂ ਇਹ ਪੰਥ 'ਚ ਚਰਚਾ ਛਿੜੀ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐਲਾਨ ਕੀਤਾ ਹੈ ਕਿ ਜਿਹੜੇ ਆਪਣੇ ਤਖਤ ਸ੍ਰੀ ਪਟਨਾ ਸਾਹਿਬ ਦੇ ਨਾਲ ਵਿਵਾਦ ਚੱਲ ਰਿਹਾ ਸੀ, ਉਹ ਹੁਣ ਸਮਾਪਤ ਹੋ ਗਿਆ, ਤੇ ਉਹਨਾਂ ਨੇ ਆਹ ਹੁਕਮ ਜਿਹੜੇ ਸੀ ਜਾਂ ਫੈਸਲੇ, ਉਹਨਾਂ ਦੀ ਮਾਫੀ ਮੰਗ ਲਈ ਆ, ਵਾਪਸ ਲੈ ਲਏ। ਪਿਛਲੇ ਕਈ ਦਿਨਾਂ ਤੋਂ ਕੌਮ ਦੇ ਵਿੱਚ ਇਸ ਗੱਲ ਤੇ ਚਿੰਤਾ ਸੀ। ਤੇ ਇਹ ਵੀ ਆਪਾਂ ਨੂੰ ਪਤਾ ਕਿ ਬੀਜੇਪੀ ਡੀਪ ਸਟੇਟ ਪੂਰਾ ਪੰਪ ਮਾਰ ਕੇ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕਾਂ ਨੂੰ, ਤਖਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਨੂੰ, ਦਿੱਲੀ ਕਮੇਟੀ ਨੂੰ, ਹਰਿਆਣਾ ਕਮੇਟੀ ਨੂੰ
ਤੇ ਹੋਰ ਉਹਨਾਂ ਕੋਲੇ ਬਥੇਰੇ ਕੈਟ ਟਾਊਟ ਦੱਲੇ ਰੱਖੇ ਹੋਏ ਨੇ। ਉਹਨਾਂ ਸਾਰਿਆਂ ਰਾਹੀਂ ਸਿੱਖ ਕੌਮ ਨੂੰ ਇੱਕ ਵਿਵਸਥਾ 'ਚ ਪਾਈ ਰੱਖਣ ਦੇ ਲਈ ਕੋਈ ਮੌਕਾ ਤਾਂ ਅਗਲੇ ਖਿਜਾਉਂਦੇ ਨਹੀਂ ਹੈਗੇ। ਸੋ ਕੁੱਲ ਮਿਲਾ ਕੇ ਜਦੋਂ ਅੱਜ ਇਹ ਖਬਰ ਆਈ ਕਿ ਜੀ ਤਾਕਤਾਂ ਦਾ ਟਕਰਾਅ ਖਤਮ ਤੇ ਸ਼੍ਰੋਮਣੀ ਕਮੇਟੀ ਨੇ 9ਵੇਂ ਪਾਤਸ਼ਾਹ ਦੀ ਸ਼ਤਾਬਦੀ ਮਨਾਉਣ ਲਈ ਆਹ ਪ੍ਰੋਗਰਾਮ ਐਲਾਨੇ, ਨਾਲ ਦੀ ਨਾਲ ਇਹ ਖਬਰ ਆ ਗਈ ਕਿ ਸਿੱਖੋ ਤੁਹਾਨੂੰ ਟਿਕਣ ਥੋੜੀ ਦੇਣਾ, ਤੁਸੀਂ ਕਿਵੇਂ ਸੁੱਖ ਦਾ ਸਾਹ ਲੈ ਜਾਓ, ਤੁਹਾਡੀ ਐਸੀ ਤੈਸੀ ਤੁਸੀਂ ਸਾਡੇ ਹਿੰਦੁਸਤਾਨ ਦੇ ਵਿੱਚ ਕਿਵੇਂ ਤੁਸੀਂ ਸੁੱਖ ਸ਼ਾਂਤੀ ਨਾਲ ਦਿਨ ਕੱਟ ਲਓ। ਸੋ ਜਿਸ ਹਿੰਦੂ ਸਾਮਰਾਜ ਨੇ, ਭਾਰਤੀ ਡੀਪ ਸਟੇਟ ਨੇ ਬੰਦੇ ਹੀ ਇਸ ਗੱਲ ਤੇ ਕਿਰਾਏ ਤੇ ਰੱਖੇ ਹੋਏ ਨੇ ਬਈ ਤੁਹਾਡਾ ਕੰਮ ਆ ਕਿ ਸਿੱਖਾਂ ਨੂੰ ਸਤਾਉਣ ਦੇ ਲਈ, ਖਪਾਉਣ ਦੇ ਲਈ, ਉਲਝਾਉਣ ਦੇ ਲਈ, ਹੰਭਾਉਣ ਦੇ ਲਈ ਕੋਈ ਨਾ ਕੋਈ ਟਟਵੈਰ ਲੱਭੀ ਰੱਖਣਾ ਵੀ ਕੱਲ ਨੂੰ ਆਹ ਕਰਾਂਗੇ, ਪਰਸੋਂ ਆਹ ਕਰਾਂਗੇ, ਚੌਥੇ ਆਹ ਕਰਾਂਗੇ। ਇਹ ਕੰਮ ਲਾਈ ਰੱਖਣੇ ਆਪਾਂ, ਇਹ ਖਾਲਿਸਤਾਨ ਵਾਲੇ ਪਾਸੇ ਆਉਣ ਜੋਗੇ ਰਹਿਣ ਹੀ ਨਾ। ਉਸ ਇੰਡੀਅਨ ਸਟੇਟ ਨੇ ਆਹੀ ਕੁਝ ਕਰਨਾ ਸੀ ਤੇ ਉਹਨਾਂ ਨੇ ਕੀਤਾ। ਇਸ ਗੱਲ ਦਾ ਕਿ ਦੁਸ਼ਮਣ ਆਹ ਕਰ ਰਿਹਾ, ਉਹ ਕਰ ਰਿਹਾ, ਇਹਦੀ ਚਰਚਾ ਕਰਨੀ ਬਣਦੀ ਤਾਂ ਹੈ, ਪਰ ਅਸਲ ਜਿਹੜੀ ਗੱਲ ਕਰਨ ਵਾਲੀ ਆ ਉਹ ਇਹ ਆ ਕਿ ਜਦੋਂ ਸਾਨੂੰ ਇਹ ਸਮਝ ਲੱਗ ਚੁੱਕੀ ਆ ਕਿ ਸਾਡੀ ਕੌਮ ਨੂੰ ਹਿੰਦੂ ਸਾਮਰਾਜ ਤੋਂ ਖਤਰਾ ਹੈ, ਉਹ ਹੜੱਪਣ ਨੂੰ ਫਿਰਦੇ ਆ, ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਨੂੰ ਫਿਰਦੇ ਆ, ਤਾਂ ਅਸੀਂ ਕਿਹਦੇ ਮੂੰਹ ਵੱਲ ਦੇਖ ਰਹੇ ਹਾਂ? ਸਾਡਾ ਨਿਸ਼ਾਨਾ ਖਾਲਿਸਤਾਨ ਤੇ ਖਾਲਿਸਤਾਨ ਦੇ ਲਈ ਅਸੀਂ ਆਪਦੀ ਸਰਗਰਮੀ ਕਰੀਏ। ਤੇ ਇਹਦੇ ਲਈ ਸਭ ਤੋਂ ਜ਼ਰੂਰੀ ਜਿਹੜਾ ਕੰਮ ਆ ਉਹ ਹੈ ਕਿ ਸਿੱਖ ਜਗਤ ਦੇ ਅੰਦਰ ਖਾਲਿਸਤਾਨ ਦੇ ਹੱਕ ਵਿੱਚ ਨੈਰੇਟਿਵ ਖੜਾ ਕਰਨਾ ਤੇ ਸਿੱਖ ਕੌਮ ਨੂੰ ਇਸ ਮੁੱਦੇ ਵੱਲ, ਇਸ ਏਜੰਡੇ ਵੱਲ ਲੈ ਕੇ ਆਓ। ਹੁਣ ਆਮ ਜਿਹੜੇ ਥਾਂ ਨੇ ਉੱਥੇ ਤਾਂ ਚਲੋ ਚਰਚਾ ਜਿੰਨੀ ਕੁ ਹੁੰਦੀ ਆ, ਸੋਸ਼ਲ ਮੀਡੀਆ ਤੇ ਹੁੰਦੀ ਆ, ਹੋਰ ਪਲੇਟਫਾਰਮਾਂ ਤੇ ਹੁੰਦੀ ਆ, ਪਰ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਖਾਲਿਸਤਾਨੀ ਖਾੜਕੂ ਸੰਘਰਸ਼ ਦੇ ਯੋਧੇ ਸ਼ਹੀਦ ਨੇ, ਉਹਨਾਂ ਦੇ ਸਮਾਗਮ ਜਿਹੜੇ ਨੇ ਉਹ ਸਭ ਤੋਂ ਵਧੀਆ ਸਥਾਨ ਹੈ, ਥਾਂ ਹੁੰਦਾ, ਮੌਕਾ ਹੁੰਦਾ, ਜਦੋਂ ਅਸੀਂ ਜਿੱਥੇ ਦੁਸ਼ਮਣ ਦੀਆਂ ਚਾਲਾਂ ਬਾਰੇ ਬੁਲਾਰਿਆਂ ਨੇ ਦੱਸਣਾ ਹੁੰਦਾ ਹੈ ਬਈ ਭਾਰਤੀ ਡੀਪ ਸਟੇਟ ਕਿਵੇਂ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਵੱਲ ਸਰਗਰਮ ਹੈ, ਕਿਵੇਂ RSS, ਕਿਵੇਂ ਕੈਟ ਟੋਲੇ, ਕਿਵੇਂ ਭਾਰਤੀ ਡੀਪ ਸਟੇਟ ਦੇ ਹੱਥ ਟੋਕੇ ਸਾਡੀ ਕੌਮ ਨੂੰ ਖਰਾਬ ਕਰ ਰਹੇ ਨੇ। ਤੇ ਨਾਲ ਦੀ ਨਾਲ ਉੱਥੇ ਇਹ ਦੱਸਣਾ ਹੁੰਦਾ ਕਿ ਖਾਲਿਸਤਾਨ ਦੇ ਸੰਘਰਸ਼ ਵਿੱਚ ਬੀਤੇ ਦੌਰ ਵਿੱਚ ਆਹ ਕੁਛ ਆਪਾਂ ਕੀਤਾ ਸੀ, ਜਿਹਦੇ ਵਿੱਚ ਆਹ ਗੱਲਾਂ ਦਾ ਆਪਾਂ ਨੂੰ ਫਾਇਦਾ ਹੋਇਆ, ਆਹ ਗੱਲਾਂ ਆਪਾਂ ਨੂੰ ਬੈਕਫਾਇਰ ਹੋ ਗਿਆ, ਇਹ ਆਪਾਂ ਨੂੰ ਠੀਕ ਨਹੀਂ ਬੈਠੀਆਂ, ਆਹ ਗੱਲਾਂ ਆਪਾਂ ਅੱਗੇ ਕਰਾਂਗੇ। ਸੋ ਖਾਲਿਸਤਾਨ ਦੇ ਅਤੀਤ ਬਾਰੇ, ਵਰਤਮਾਨ ਬਾਰੇ, ਭਵਿੱਖ ਬਾਰੇ ਚਰਚਾ ਹੋਣੀ ਹੁੰਦੀ। ਪਰ ਅਫਸੋਸ ਦੀ ਗੱਲ ਇਹ ਹੈ ਕਿ ਜਦੋਂ ਅੱਜ ਕੱਲ ਸ਼ਹੀਦੀ ਸਮਾਗਮਾਂ ਤੇ ਜਾਂਦੇ ਆ ਤਾਂ ਉੱਥੇ ਉਹ ਸਿੱਖ ਜਿਨ੍ਹਾਂ ਦੀ ਖਾਲਿਸਤਾਨ ਜਾਂ ਖਾੜਕੂ ਸੰਘਰਸ਼ ਨਾਲ ਕੋਈ ਵੀ ਸੁਰ ਸਾਂਝ ਨਹੀਂ ਹੈ, ਜਿਨ੍ਹਾਂ ਦੇ ਦਿਲ ਦਿਮਾਗ ਵਿੱਚ ਅੱਜ ਵੀ ਇਹ ਕੀੜਾ ਵੜਿਆ ਹੋਇਆ ਕਿ ਸਾਨੂੰ MLA MP ਬਣਾ ਦਿਓ ਤੇ ਬਸ, ਉਹ ਬੰਦੇ ਬੜੀ ਟੌਰ ਨਾਲ ਪਹੁੰਚੇ ਹੁੰਦੇ। ਹੁਣ ਇੱਕ ਗੱਲ ਮੈਂ ਚੰਗੀ ਤਰ੍ਹਾਂ ਜਾਣ ਚੁੱਕਿਆ ਪਿਛਲੇ 40 ਸਾਲ ਦੇ ਵਿੱਚ ਕਿ ਖਾਲਿਸਤਾਨ ਵਾਲੇ ਪਾਸੇ ਜਾਂ ਖਾੜਕੂ ਸੰਘਰਸ਼ ਵਾਲੇ ਪਾਸੇ ਉਹ ਸਿੱਖ ਆਉਂਦਾ ਹੈ ਜਿਹੜਾ ਰੋ ਕੇ, ਬੋਲ ਕੇ, ਲਿਖ ਕੇ ਆਪਦਾ ਗੁੱਸਾ ਨਹੀਂ ਕੱਢ ਸਕਦਾ। ਜਦੋਂ ਕੋਈ ਬੰਦਾ ਰੋ ਲੈਂਦਾ ਹੈ ਕਿਸੇ ਮਸਲੇ ਤੇ, ਜਦੋਂ ਕੋਈ ਬੰਦਾ ਲਿਖ ਕੇ, ਬੋਲ ਕੇ ਅੰਦਰਲੀ ਭੜਾਸ ਬਾਹਰ ਕੱਢ ਦਿੰਦਾ ਹੈ, ਫਿਰ ਉਹਦੀ ਮਾਨਸਿਕ ਅਵਸਥਾ ਹੋਰ ਹੁੰਦੀ ਹੈ। ਪਰ ਜਿਹੜਾ ਬੰਦਾ ਆਪਦੇ ਅੰਦਰਲੇ ਗੁੱਸੇ ਨੂੰ, ਅੰਦਰਲੀ ਜਿਹੜੀ ਉਹਦੇ ਪੀੜ ਆ ਉਹਨੂੰ ਬਾਹਰ ਕਿਸੇ ਵੀ ਤਰੀਕੇ ਨਾਲ ਨਹੀਂ ਕੱਢ ਸਕਦਾ, ਉਹਦਾ ਗੁੱਸਾ ਫਿਰ ਕਿਵੇਂ ਨਿਕਲਦਾ? ਹੁਣ ਜਿਹੜੇ ਲੋਕਾਂ ਨੇ ਇੰਦਰਾ ਗਾਂਧੀ ਦੀ ਕਰਤੂਤ ਦੇ ਖਿਲਾਫ ਨਾਰੇ ਨੂਰੇ ਮਾਰ ਕੇ ਆਪਦਾ ਦਿਲ ਹੌਲਾ ਕਰ ਲਿਆ, ਉਹ ਆਰਾਮ ਨਾਲ ਬਾਅਦ ਚ ਠੰਡੇ ਜਿਹੇ ਹੋ ਕੇ ਬਹਿ ਗਏ। ਜਿਹੜੇ ਲੋਕਾਂ ਨੇ ਲਿਖਤਾਂ ਲਿਖਣੀਆਂ ਸੀਗੀਆਂ ਵੀ ਤੂੰ ਬੜੀ ਪਾਪਣ ਆ, ਤੂੰ ਬੜੀ ਮਾੜੀ ਆ, ਉਹ ਵੀ ਪੈ ਗਏ। ਜਿਹੜੇ ਲੋਕ ਕਵੀ ਨੇ ਜਾਂ ਢਾਡੀ ਕਵੀਸ਼ਰ ਨੇ, ਉਹਨਾਂ ਨੇ ਵੀ ਤੂੰ ਪਾਪਣ ਆ, ਤੂੰ ਮਾੜੀ ਆ, ਉਹਨਾਂ ਨੇ ਵੀ ਲਿਖ ਕੇ ਡੰਗ ਸਾਰ ਲਏ।
ਪਰ ਸਰਦਾਰ ਬੇਅੰਤ ਸਿੰਘ, ਸਰਦਾਰ ਸਤਵੰਤ ਸਿੰਘ ਵਰਗੇ ਉਹਨਾਂ ਨੇ ਨਾ ਲਿਖਿਆ ਤੇ ਨਾ ਰੋਏ ਤੇ ਨਾ ਬੋਲੇ। ਉਹਨਾਂ ਨੇ ਆਪਦਾ ਗੁੱਸਾ ਫਿਰ ਜਿਵੇਂ ਕੱਢਿਆ, ਉਹਨੇ ਸਾਡੇ ਇਤਿਹਾਸ ਨੂੰ ਇੱਕ ਨਵੀਂ ਦਿਸ਼ਾ ਤੇ ਦਸ਼ਾ ਬਖਸ਼ੀ। ਸੋ ਖਾਲਿਸਤਾਨ ਦੇ ਸੰਘਰਸ਼ ਵਿੱਚ ਮੈਂ ਇਹ ਮੱਤ ਸਿੱਖੀ ਆ ਕਿ ਖਾੜਕੂ ਬਣਦਾ ਹੀ ਉਹ ਹੈ ਜਿਹਦੇ ਕੋਲ ਆਪਦੇ ਅੰਦਰਲੇ ਪੀੜ ਨੂੰ ਕੱਢਣ ਦੇ ਲਈ ਕੋਈ ਹੋਰ ਰਾਹ ਨਹੀਂ ਬਚਦਾ। ਇਸੇ ਕਰਕੇ ਹੁਣ ਸਾਡੀ ਕੌਮ ਨੂੰ ਉਹਨਾਂ ਨੇ ਆ ਦਿੱਤਾ ਹੋਇਆ ਸੋਸ਼ਲ ਮੀਡੀਆ ਵੀ ਤੁਸੀਂ ਇਹਦੇ ਤੇ ਟੱਪੀ ਟੁੱਪੀ ਜਾਓ, ਆਪਦਾ ਜਦੋਂ ਕੋਈ ਗੱਲ ਹੁੰਦੀ ਹੈ 4 ਦਿਨ ਤੇ ਰੌਲਾ ਰੱਪਾ ਪਾ ਕੇ ਠੰਡੇ ਹੋ ਕੇ ਬਹਿ ਜਾਓ। ਤੋ ਇੱਕ ਮਨੁੱਖ ਦੀ ਇਹ ਕਮਜ਼ੋਰੀ ਤਾਂ ਹੈ ਕਿ ਜਦੋਂ ਉਹ ਕੋਈ ਅੰਦਰਲੀ ਗੱਲ ਸਾਰੀ ਕੱਢ ਲੈਂਦਾ, ਫਿਰ ਉਹ ਜਿਹਾ ਤਪ ਤੇਜ, ਉਹ ਜਿਹਾ ਤੰਤ ਜਿਹਾ ਨਹੀਂ ਰਹਿੰਦਾ ਉਹਦੇ। ਤੋ ਹੁਣ ਜਿਹੜੇ ਸਾਡੇ ਖਾਲਿਸਤਾਨੀ ਖਾੜਕੂ ਸੰਘਰਸ਼ ਦੇ ਬੰਦੇ ਸੀ, ਉਹਨਾਂ ਦੀ ਅੱਜ ਦੀ ਇਹ ਲੋੜ ਬਣ ਗਈ ਹੈ ਕਿ ਹੁਣ ਜੀ ਗੰਨ ਵਾਲਾ ਤੁਹਾਡਾ ਟਾਈਮ ਰਿਹਾ ਨਹੀਂ, ਹੁਣ ਗੱਲ ਦਾ ਜ਼ਮਾਨਾ ਹੈ। ਵਰਤਾਂਤ ਖੜਾ ਕਰਨਾ ਇਹ ਸਾਨੂੰ ਨਹੀਂ ਪਤਾ, ਤੁਸੀਂ ਚਾਹੇ ਦੂਜੇ ਐਕਸ਼ਨਾਂ ਵਿੱਚ ਜਿੰਨੇ ਮਰਜ਼ੀ ਮਹਾਨ ਰਹੇ ਹੋਵੋ, ਅੱਜ ਤੁਹਾਡੀ ਲੋੜ ਆ ਕਿ ਸਟੇਜ ਤੇ ਖੜ ਕੇ ਆ ਜਿਹੜੀ ਸਾਹਮਣੇ ਸੰਗਤ ਬੈਠੀ ਆ ਇਹਦੀ ਤਸੱਲੀ ਕਰਾਓ। ਇਸ ਗੱਲ ਦੇ ਵਿੱਚ ਬਹੁਤੇ ਜਿਹੜੇ ਸਿੱਖ ਸੰਘਰਸ਼ ਨਾਲ ਸੰਬੰਧਿਤ ਭਰਾ ਨੇ, ਉਹ ਇਹ ਨਹੀਂ ਕਿ ਉਹਨਾਂ ਦੇ ਅੰਦਰ ਗੱਲ ਨਹੀਂ ਹੈ, ਪਰ ਇਸ ਤਰ੍ਹਾਂ ਦੀ ਇੱਕ ਖਾਸ ਜਿਹੜੀ ਟ੍ਰੇਨਿੰਗ ਆ ਉਹਨਾਂ ਦੀ ਨਹੀਂ ਹੋਈ ਹੁੰਦੀ। ਤੇ ਦੂਜੇ ਪਾਸੇ ਜਿਹੜੇ ਸਿਆਸੀ ਭਲਵਾਨ ਹੁੰਦੇ ਨੇ, ਜਿਹੜੇ ਵੋਟਾਂ ਬਾਟਾਂ 'ਚ ਖੜਦੇ ਆ ਜਾਂ ਹੋਰ ਆ, ਉਹਨਾਂ ਨੂੰ ਗੱਲਾਂ ਬਹੁਤ ਆਉਂਦੀਆਂ ਹੁੰਦੀਆਂ। ਮੈਂ ਆਪ ਦੀ ਗੱਲ ਜੇ ਕਰਾਂ, ਮੈਂ ਆਹ TV 84 ਦਾ ਪਲੇਟਫਾਰਮ ਸੰਗਤਾਂ ਨਾਲ ਵਿਚਾਰ ਸਾਂਝੇ ਨਿੱਤ ਕਰ, ਮੇਰੇ ਬੋਲਣ ਮੌਕੇ ਮੈਨੂੰ ਬੜੀ ਵਾਰ ਕਈ ਵਾਰ ਲੱਗਦਾ ਹੁੰਦਾ ਕਿ ਮੈਂ ਆਹ ਸ਼ਬਦ ਜਾਂ ਆਹ ਗੱਲ ਇਉਂ ਨਹੀਂ ਸੀ ਕਹਿਣੀ ਚਾਹੀਦੀ। ਕਿਉਂਕਿ ਅਸੀਂ ਕਿਹੜਾ ਕੋਈ ਲਿਖਤੀ ਸਕ੍ਰਿਪਟ ਲਈ ਬੈਠੇ ਆ, ਜਾਂ ਅਸੀਂ ਕਿਤੋਂ ਵਿਸ਼ੇਸ਼ ਤੌਰ ਤੇ ਟ੍ਰੇਨਿੰਗ ਲੈ ਕੇ ਬੋਲਣ ਲੱਗੇ ਆ। ਅਸੀਂ ਤਾਂ ਜੋ ਦਿਲ ਦੇ ਅੰਦਰਲੀ ਅੱਗ ਵਾ, ਜਿਹੜੀ ਸਾਡੇ ਅੰਦਰ ਕੌਮ ਦੀ ਪੀੜ ਆ, ਉਹਨੂੰ ਪ੍ਰਗਟ ਕਰਦੇ। ਤੇ ਜਦੋਂ ਵੇਗ ਦੇ ਵਿੱਚ ਦਿਲੋਂ ਕੋਈ ਬੰਦਾ ਬੋਲ ਰਿਹਾ ਹੋਵੇ, ਉਹਦੇ ਕੋਲੋਂ ਸ਼ਬਦਾਂ ਦਾ ਊਚ ਨੀਚ ਹੋ ਜਾਣਾ ਸੁਭਾਵਕ ਆ, ਸਧਾਰਨ ਗੱਲ। ਧੰਨ ਦੀ ਆ ਸਾਡੀ ਕੌਮ ਜਿਹੜੀ ਮੇਰੇ ਵਰਗੇ ਕਮਲਿਆਂ ਨੂੰ ਬਰਦਾਸ਼ਤ ਕਰਦੀ ਹੈ, ਸ਼ੁਕਰ ਆ ਸੱਚੇ ਪਾਤਸ਼ਾਹ ਦਾ। ਪਰ ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਵੀ ਸਿੱਖ ਸੰਘਰਸ਼ ਦੇ ਸ਼ਹੀਦਾਂ ਦੇ ਸਮਾਗਮਾਂ ਮੌਕੇ ਸਿੱਖ ਸੰਘਰਸ਼ ਦੀ ਅਸਲ ਪੇਸ਼ਕਾਰੀ ਕਰਨ ਵਾਲੇ ਖਾੜਕੂ ਸੰਘਰਸ਼ ਨਾਲ ਸੰਬੰਧਿਤ ਰਹੇ ਸਾਡੇ ਯੋਧੇ ਆ ਜਿਹੜੇ, ਉਹਨਾਂ ਦੀ ਬਜਾਏ ਜਿਹੜੇ ਭਾਰਤੀ ਤੰਤਰ 'ਚ ਯਕੀਨ ਰੱਖਦੇ ਆ, ਉਹ ਲੋਕ ਬਹੁਤੇ ਜ਼ਿਆਦਾ ਗੱਲਾਂ ਬਾਤਾਂ ਮਾਰ ਕੇ ਲੋਕਾਂ ਨੂੰ ਕਾਇਲ ਕਰ ਲੈਂਦੇ। ਕਈ ਵਾਰ ਤਾਂ ਇਉਂ ਲੱਗਣ ਲੱਗ ਜਾਂਦਾ ਵੀ ਅਸੀਂ ਕਿਸੇ ਖਾੜਕੂ ਯੋਧੇ ਦੇ ਸ਼ਹੀਦੀ ਸਮਾਗਮ ਤੇ ਨਹੀਂ ਬੈਠੇ, ਇਹ ਤਾਂ ਕਿਸੇ ਇਹੋ ਜਿਹੇ ਬੰਦੇ ਦੇ ਭੋਗ ਤੇ ਬੈਠੇ ਆ ਜਿਹਨੇ ਭਾਰਤ ਦੀ ਏਕਤਾ ਤੇ ਅਖੰਡਤਾ ਲਈ ਆਪਣਾ ਬਲੀਦਾਨ ਦਿੱਤਾ ਹੋ। ਕਈ ਬੰਦੇ ਇਉਂ ਜਿਹੀਆਂ ਗੱਲਾਂ ਕਰਨਗੇ ਕਿ ਦੇਖੋ ਜੀ, ਇਸ ਮੁਲਕ ਦੇ ਵਿੱਚ ਸਾਡੇ ਰਾਸ਼ਟਰਪਤੀ ਬਣੇ ਫਿਰਦੇ ਆ, ਪ੍ਰਧਾਨ ਮੰਤਰੀ ਬਣੇ ਆ, ਇਸ ਮੁਲਕ ਦੇ ਲਈ ਸਾਡੇ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ। ਤੇ ਜਿਹੜੀ ਗੱਲ ਉਹਨਾਂ ਨੇ ਅਸਲ ਵਿੱਚ ਕਹਿਣੀ ਹੁੰਦੀ ਆ ਵੀ ਸਾਡਾ ਮੁੱਲ ਤਾਂ ਉਹਨਾਂ ਨੇ ਧੇਲਾ ਨਹੀਂ ਪਾਇਆ। ਇਹ ਤੋਂ ਬਚ ਕੇ ਉਹ ਜਿਹੜਾ ਆਮ ਸਧਾਰਨ ਸਰੋਤਾ ਹੁੰਦਾ, ਉਹ ਉਲਝ ਜਾਂਦਾ। ਉਹਨੂੰ ਲੱਗਦਾ ਇਹ ਜਿਹੜੀ ਸਟੇਜ ਆ, ਜਿਹੜਾ ਇੱਥੋਂ ਵਰਦਾਂਤ ਨਿਕਲ ਰਿਹਾ, ਉਹਨੇ ਸਾਨੂੰ ਭਾਰਤ ਦੇਸ਼ ਮਹਾਨ, ਤੇਰਾ ਦੇਸ਼ ਮਹਾਨ ਵਾਲੀ ਬੋਲਣੀ ਸਿਖਾਈ। ਸੋ ਇਹ ਸਾਡੇ 'ਚ ਬਹੁਤ ਵੱਡੀ ਘਾਟ ਆ ਰਹੀ ਆ। ਜੇ ਅਸੀਂ ਨਾ ਸੰਭਲੇ ਤਾਂ ਜਿਹੜੇ ਦੂਜੀ ਕੈਟਾਗਰੀ ਦੇ ਮਤਲਬ ਜਿਹਨਾਂ ਦਾ ਭਾਰਤ ਮਾਤਾ ਨਾਲ ਪਿਆਰ ਆ, ਉਹ ਤਾਂ ਫਿਰ ਜ਼ਿਆਦਾ ਵਧੀਆ ਗੱਲਾਂ ਕਰ ਸਕਦੇ ਆ। ਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੇ ਸਮਾਗਮਾਂ ਮੌਕੇ ਉਹ ਹੌਲੀ ਹੌਲੀ ਆਈ ਜਾਣਗੇ ਤੇ ਉਹ ਆਪਦੀ ਸਪੇਸ ਵਧਾਈ ਜਾਣਗੇ। ਤੇ ਅਖੀਰ ਤੇ ਹੋਊਗਾ ਇਹ ਕਿ ਸਿੱਖ ਯੋਧਿਆਂ ਦੇ ਸ਼ਹੀਦੀ ਸਮਾਗਮ ਭਾਰਤ ਦੇ ਏਕਤਾ ਤੇ ਅਖੰਡਤਾ ਲਈ ਲੜਨ ਮਰਨ ਵਾਲਿਆਂ ਦੇ ਸਮਾਗਮ ਵਾਂਗੂ ਹੋ ਜਾਣਗੇ। ਤੁਸੀਂ ਦੇਖ ਸਕਦੇ ਹੋ ਕਿ ਹਰ ਸਾਲ 6 ਜੂਨ ਨੂੰ
ਦਰਬਾਰ ਸਾਹਿਬ ਕੰਪਲੈਕਸ ਵਿੱਚ ਘੱਲੂਘਾਰਾ ਦਿਹਾੜਾ ਮਨਾਇਆ ਜਾਂਦਾ ਤੇ ਹਰ ਸਾਲ ਖਾਲਿਸਤਾਨ ਨੂੰ ਪਿਆਰ ਕਰਨ ਵਾਲੇ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਤੇ ਅਸਲ ਵਿੱਚ ਪਹਿਰਾ ਦੇਣ ਵਾਲੇ ਸਿੰਘ ਆ ਜਿਹੜੇ, ਉਹਨਾਂ ਨੂੰ ਜਾਂ ਤਾਂ ਸਟੇਜ ਦੇ ਸਪੇਸ ਦਿੱਤੀ ਹੋਈ ਨਹੀਂ ਜਾਂਦੀ, ਨੇੜੇ ਨਹੀਂ ਲੱਗਣ ਦਿੱਤਾ ਜਾਂਦਾ ਕਦੇ ਵੀ, ਤੇ ਜਾਂ ਫਿਰ ਛਿੱਤਰ ਫੇਰਿਆ ਜਾਂਦਾ, ਕਟਾਪਾ ਕਰਿਆ ਜਾਂਦਾ, ਬਾਹਰ ਉਹਨਾਂ ਨੂੰ ਪੁਲਿਸ ਤੂਹੀ ਫਿਰਦੀ ਆ, ਅੰਦਰ ਟਾਸਕ ਫੋਰਸ ਕੁੱਟਦੀ ਹੈ। ਉਹ ਲੋਕ ਜਿਨ੍ਹਾਂ ਦਾ ਸਿੱਖ ਸੰਘਰਸ਼ ਨਾਲ, ਖਾਲਿਸਤਾਨ ਦੇ ਏਜੰਡੇ ਨਾਲ, ਸੰਤ ਭਿੰਡਰਾਂ ਵਾਲਿਆਂ ਦੇ ਦਰਸਾਏ ਮਾਰਗ ਤੇ ਚੱਲਣ ਦਾ ਕੋਈ ਨਿਸ਼ਚਾ ਨਹੀਂ, ਉਹ ਅੰਦਰ ਅਕਾਲ ਤਖਤ ਸਾਹਿਬ ਤੇ ਛਾਏ ਹੁੰਦੇ ਤੇ ਉਹ ਉੱਥੇ ਉਸ ਦਿਨ ਚੌਧਰੀ ਹੁੰਦੇ ਆ ਪੂਰੇ। ਤੁਸੀਂ ਕਦੇ ਅਕਾਲ ਤਖਤ ਸਾਹਿਬ ਦੀ ਸਾਰੀ ਦੇਖ। ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਸੁਖਦੇਵ ਸਿੰਘ ਬੱਬਰ ਜੀ ਦਾ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦਾ, ਬਾਬੇ ਮਾਨੋ ਚਾਹਲ ਦਾ, ਭਾਈ ਲਾਭ ਸਿੰਘ ਦਾ, ਭਾਈ ਸੰਘੇ ਦਾ, ਜਾਂ ਹੋਰ ਕਈ ਸ਼ਹੀਦਾਂ ਦੇ ਦਿਹਾੜੇ ਜਦੋਂ ਮਨਾਏ ਜਾਂਦੇ ਆ, ਤੇ ਮੈਨੂੰ ਇਹ ਲੱਗਦਾ ਕਿ ਹੌਲੀ ਹੌਲੀ ਉੱਥੇ ਵੀ ਇਹੋ ਜਿਹੇ ਲੋਕ ਜਿਹੜੇ ਨੇ ਉਹ ਛਾ ਜਾਣਗੇ। ਭਾਈ ਹਰਜਿੰਦਰ ਸਿੰਘ ਜਿੰਦੇ ਤੇ ਭਾਈ ਸੁਖਦੇਵ ਸਿੰਘ ਸੁੱਖੇ ਦਾ ਸ਼ਹੀਦੀ ਦਿਹਾੜਾ, ਉੱਥੇ ਵੀ ਬੜੀ ਵਾਰ ਮੈਂ ਇਹ ਗੱਲ ਮਹਿਸੂਸ ਕੀਤੀ ਆ। ਤੇ ਇਸ ਨੁਕਤੇ ਨੂੰ ਸਮਝ ਕੇ ਸਾਨੂੰ ਇਹਦਾ ਹੱਲ ਕੱਢਣਾ ਪਊਗਾ ਕਿ ਜੇ ਤੁਹਾਡਾ ਖਾਲਿਸਤਾਨ ਨਾਲ ਜਾਂ ਸ਼ਹੀਦਾਂ ਨਾਲ ਜਾਂ ਸ਼ਹੀਦਾਂ ਦੇ ਏਜੰਡੇ ਨਾਲ ਕੋਈ ਲਿੰਕ ਹੀ ਨਹੀਂ, ਫਿਰ ਤੁਸੀਂ ਇੱਥੇ ਕਰਨ ਕੀ ਆਉਂਦੇ ਹੋ? ਹੁਣ ਕੋਈ ਬੰਦਾ ਇਹੋ ਜਿਹੀ ਥਾਂ ਤੇ ਤਾਂ ਜਾਂਦਾ ਨਹੀਂ ਨਾ ਜਿੱਥੇ ਉਹਦੇ ਵਿਚਾਰਾਂ ਦਾ ਤਿਰਸਕਾਰ ਹੋਣਾ ਹੋਵੇ। ਸੋ ਜਿੱਥੇ ਖਾਲਿਸਤਾਨ ਜਿੰਦਾਬਾਦ ਹੋਣੀ ਹੈ, ਉੱਥੇ ਹਿੰਦੁਸਤਾਨ ਜਿੰਦਾਬਾਦ ਵਾਲੇ ਕਰਨ ਕੀ ਜਾਂਦੇ? ਤੁਹਾਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਕਿ ਜਿਹੜਾ ਸ਼ਹੀਦ ਆ, ਜਿਹਦੀ ਯਾਦ ਵਿੱਚ ਇਹ ਸਮਾਗਮ ਹੋ ਰਿਹਾ, ਉਹਨੇ ਤਾਂ ਆਪਦੇ ਜਿਉਂਦੇ ਜੀ ਭਾਰਤੀ ਵੋਟ ਤੰਤਰ ਨੂੰ ਜੁੱਤੀ ਦੀ ਨੋਕ ਤੇ ਰੱਖਿਆ। ਹਾਂ, ਇੰਨਾ ਜ਼ਰੂਰ ਆ ਕਿ ਕਈ ਸਾਡੇ ਭਰਾਵਾਂ ਨੇ ਇਹ ਆਖਿਆ ਸੀ ਕਿ ਮੈਂ ਤਾਂ ਨਹੀਂ ਚਲੋ ਇਲੈਕਸ਼ਨ ਲੜਦੀ, ਤੇ ਜਿਹੜੇ ਲੜਦੇ ਹੋ ਤੁਸੀਂ ਆਪਦਾ ਚਾਹ ਲਾ ਲਓ, ਜੇਕਰ ਇਹਦੇ ਨਾਲ ਕੌਮ ਦਾ ਤੁਹਾਨੂੰ ਲੱਗਦਾ ਕੋਈ ਭਲਾ ਹੁੰਦਾ, ਬਣ ਲਓ MLA MP। ਪਰ ਇਹਨਾਂ ਸਮਾਗਮਾਂ ਦੇ ਉੱਤੇ ਜਾ ਕੇ ਵੋਟਾਂ ਵਾਲਾ ਮਾਹੌਲ ਬਣਾਉਣਾ, ਇਹ ਬੜੀ ਮਾੜੀ ਗੱਲ। ਇਹ ਤਾਂ ਉਹਨਾਂ ਸ਼ਹੀਦਾਂ ਨੂੰ ਬਿਲਕੁਲ ਹੀ ਮਾੜਾ ਲੱਗਦਾ ਹੋਊਗਾ, ਗਲਤ ਲੱਗਦਾ ਹੋਊਗਾ। ਤੇ ਜਿਹੜੇ ਲੋਕ ਉੱਥੇ ਜਾਂਦੇ ਆ ਉਹ ਆਪ ਹੀ ਕਹਿਦਾ ਕਰਨਗੇ ਜੀ ਅਸੀਂ ਤਾਂ ਹਾਜ਼ਰੀ ਭਰਨ ਆਏ ਆ, ਸਾਡਾ ਏਡਾ ਵੱਡਾ ਦਿਲ ਗੁਰਦਾ ਨਹੀਂ ਹੈ, ਅਸੀਂ ਇੰਨੇ ਜੋਗੇ ਨਹੀਂ ਹੈ ਕਿ ਅਸੀਂ ਖਾਲਿਸਤਾਨ ਦੀ ਹਮਾਇਤ ਕਰ ਸਕੀਏ ਜਾਂ ਇਸ ਸ਼ਹੀਦ ਹੋਏ ਸਿੰਘ ਦੇ ਸੁਪਨੇ ਨੂੰ ਪੂਰਾ ਕਰਨ ਦਾ ਇੱਥੇ ਪਰਨ ਕਰ ਸਕੀਏ। ਅਸੀਂ ਤਾਂ ਵੋਟਾਂ ਬਾਟਾਂ ਵਾਲੇ ਬਹਿ ਗਏ ਆ, ਤੇ ਸਾਨੂੰ ਤੁਸੀਂ ਕਾਹਨੂੰ? ਇੱਕ ਭੌਰਾ ਹੁੰਦਾ ਤੇ ਇੱਕ ਭੂੰਡ ਹੁੰਦਾ। ਜਿਹੜਾ ਭੌਰਾ ਹੁੰਦਾ ਉਹ ਜਦੋਂ ਸ਼ਮਾ ਜਲਦੀ ਆ ਉਹਦੇ ਉੱਤੇ ਕੁਰਬਾਨ ਹੋ ਜਾਂਦਾ, ਜਿਵੇਂ ਸਾਡੇ ਯੋਧੇ ਹੋਏ ਜਦੋਂ ਖਾਲਿਸਤਾਨ ਦੀ ਸ਼ਮਾ ਜਲੀ। ਇੱਕ ਭੂੰਡ ਹੁੰਦਾ ਤਾਂ ਉਹ ਵੀ ਹੋ ਜਾਈ, ਉੱਡਦਾ ਤਾਂ ਉਹ ਵੀ ਆ ਉਹ ਵੀ। ਤੇ ਸਾਨੂੰ ਸਾਡਾ ਇਤਿਹਾਸ, ਸਾਡਾ ਬਾਣੀ, ਸਾਡਾ ਵਿਰਸਾ ਕੀ ਮੱਤ ਦਿੰਦਾ? ਇਹੀ ਮੱਤ ਦਿੰਦਾ ਹੈ ਨਾ ਕਿ ਜਿਹੜਾ ਭੌਰਾ ਉਹਦਾ ਆਪਦਾ ਹਿਸਾਬ ਕਿਤਾਬ ਆ ਤੇ ਭੂੰਡ ਦਾ ਆਪ। ਹੁਣ ਜਦੋਂ ਕੋਈ ਗੱਲ ਸਮਝਾਉਣ ਲਈ ਕਿਸੇ ਨੇ ਬਾਤ ਪਾਈ ਕਿ ਭੂੰਡ ਕਹਿੰਦਾ ਭੌਰੇ ਨੂੰ ਕਿ ਯਾਰ ਤੁਹਾਡਾ ਕੰਮ ਵਧੀਆ, ਤੁਸੀਂ ਇਸ ਤਰ੍ਹਾਂ ਕਰਦੇ ਹੋ ਤੇ ਮੈਨੂੰ ਅੱਜ ਫਿਰ ਮੈਂ ਵੀ ਅੱਜ ਤੇਰੇ ਵਾਂਗੂ ਕਰੂੰ। ਉਹ ਕਹਿੰਦਾ ਭਾਈ ਇਹ ਜਿਹੜਾ ਭੌਰਿਆਂ ਨੂੰ ਪਤੰਗੇ ਉੱਤੇ ਪਤੰਗਿਆਂ ਨੂੰ ਸੜ ਜਾਣ ਦਾ ਹੁੰਦਾ ਨਾ, ਉਹ ਤੁਹਾਨੂੰ ਕਿੱਥੇ ਆਉਣਾ। ਨਹੀਂ ਨਹੀਂ ਕਹਿੰਦੇ, ਚੱਕ ਦਿਆਂਗੇ ਫੱਟੇ। ਜਦੋਂ ਸ਼ਾਮ ਹੋਈ, ਜਦੋਂ ਦਿਨ ਖਤਮ ਹੋ ਰਿਹਾ, ਹਨੇਰਾ ਵੱਧ ਰਿਹਾ, ਤੇ ਭੂੰਡ ਬਾਰ-ਬਾਰ ਕਹਿ ਰਿਹਾ ਉਹਨੂੰ ਭੌਰੇ, ਚੱਲੀਏ ਫਿਰ ਖਿੱਚੀਏ ਤਿਆਰੀ। ਉਹ ਕਹਿੰਦਾ ਜਾ ਦੇਖ ਕੇ ਆ। ਦੇਖਣ ਗਿਆ ਤੇ ਆ ਕੇ ਕਹਿੰਦਾ ਹਾਂ ਸ਼ਮਾ ਜਲ ਪਈ ਆ, ਲਾਈਟ ਜਗ ਪਈ ਹੈ। ਕਹਿੰਦਾ ਬਸ ਮਿੱਤਰਾ ਆਹੀ ਫਰਕ ਆ, ਜੇ ਭੌਰਾ ਹੁੰਦਾ ਨਾ ਉਹ ਮੁੜ ਕੇ ਨਹੀਂ ਸੀ ਆਉਂਦਾ, ਭੌਰੇ ਨੇ ਸ਼ਮਾ ਉੱਤੇ ਕੁਰਬਾਨ ਹੋ ਜਾਣਾ। ਸੋ ਜਿਹੜੇ ਸਾਡੇ ਭਰਾ ਖਾਲਿਸਤਾਨ ਦੇ ਸੰਘਰਸ਼ ਵਿੱਚ ਲੇਖੇ ਲੱਗੇ ਆ, ਉਹਨਾਂ ਕੋਲ ਬਚਣ ਦੇ ਹਜ਼ਾਰਾਂ ਰਾਹ। ਕਈ ਮੌਕੇ ਮਿਲੇ, ਕੋਈ ਬਾਹਰ ਨਿਕਲ ਸਕਦਾ ਆ, ਕੋਈ ਹੋਰ, ਪਰ ਉਹਨਾਂ ਨੇ ਸ਼ਮਾ ਜਲਦੀ ਦੇਖ ਕੇ ਪਿੱਠ ਨਹੀਂ ਘੁਮਾਈ। ਜਿਵੇਂ ਸੰਤ ਰਾਮ ਉਦਾਸੀ ਕਹਿੰਦਾ ਹੈ ਨਾ
ਕਿ ਸਾਡਾ ਕਾਤਲ ਹੀ ਕੱਚਾ ਨਿਸ਼ਾਨਚੀ ਸੀ, ਅਸੀਂ ਗੋਲੀ ਤੋਂ ਪਿੱਠ ਘੁਮਾਈ ਤਾਂ ਨਹੀਂ। ਸੋ ਸਿੱਖ ਸੰਘਰਸ਼ ਦੇ ਉਹ ਸੂਰਬੀਰ ਯੋਧੇ ਜਿਨ੍ਹਾਂ ਦਾ ਨਿਸ਼ਾਨਾ ਸਪਸ਼ਟ ਤੌਰ ਤੇ ਖਾਲਿਸਤਾਨ ਰਿਹਾ, ਉਹਨਾਂ ਦੇ ਸ਼ਹੀਦੀ ਦਿਹਾੜਿਆਂ ਦੇ ਮੌਕੇ ਜਿਹੜੇ ਬੰਦਿਆਂ ਦਾ ਖਾਲਿਸਤਾਨ ਅਤੇ ਖਾੜਕੂ ਜੱਦੋ-ਜਹਿਦ ਨਾਲ ਮੱਤ ਨਹੀਂ ਮਿਲਦੀ, ਸੰਗਤ 'ਚ ਬੈਠੋ, ਹਾਜ਼ਰੀ ਭਰੋ, ਦੇਖ ਪੂਆ ਲੋਕਾਂ ਨੂੰ ਵੀ ਭਾਈ ਆਏ ਨੇ, ਕਿਉਂ ਉੱਥੇ ਜਾ ਕੇ ਇਹੋ ਜਿਹੀਆਂ ਗੱਲਾਂ ਕਰਨੀਆਂ। ਪਰ ਜੇ ਇਹ ਜਿਹੜਾ ਰਿਵਾਜ ਜਾਂ ਪੈ ਰਿਹਾ ਇਹਨੂੰ ਨਾ ਰੋਕਿਆ ਤਾਂ ਅੱਜ ਨਹੀਂ ਤਾਂ ਕੱਲ ਨਹੀਂ ਤਾਂ ਪਰਸੋਂ ਨੂੰ ਇੱਕ ਦਿਨ ਉਹ ਲਾਜ਼ਮੀ ਆ ਜਾਊ, ਜਦੋਂ ਪਹਿਲਾਂ ਆਪਾਂ ਬੋਲਿਆ ਕਰਾਂਗੇ ਕਿ ਭਿੰਡਰਾਂਵਾਲਾ ਟਾਈਗਰਸ ਫੋਰਸ ਆਫ ਖਾਲਿਸਤਾਨ ਦੇ ਮੁਖੀ ਜਰਨੈਲ ਬਾਬਾ ਮਾਨੋ ਚਾਹਲ ਦੇ ਇਸ ਸ਼ਹੀਦੀ ਸਮਾਗਮ 'ਚ ਫਲਾਨੇ MLA ਸਾਹਿਬ, ਫਲਾਨੇ MP ਸਾਹਿਬ ਪਹੁੰਚੇ ਹੋਏ ਨੇ, ਜਾਣੀ ਕਿ ਭਾਰਤ ਮਾਤਾ ਕੇ ਲਾਲ ਪਹੁੰਚੇ ਹੋਏ। ਤੇ ਦੂਜੇ ਪਾਸੇ ਜੇ ਅੱਜ ਕੋਈ ਅਕਾਲੀ ਆਉਂਦਾ, ਕੱਲ ਨੂੰ ਕਾਂਗਰਸੀ ਵੀ ਆਊ, ਭਾਜਪਾਈ ਵੀ ਆਊ। ਇੱਕ ਵਾਰੀ ਸਰਦਾਰ ਅਜਮੇਰ ਸਿੰਘ ਦੀ ਮੈਂ ਲਿਖਤ ਪੜ੍ਹਦਾ ਸੀਗਾ, ਉਹ 'ਚ ਲਿਖਿਆ ਹੋਇਆ ਸੀ ਵੀ ਇੰਡੀਅਨ ਸਟੇਟ ਆਪਦੇ ਸਵਾਰਥ ਨੂੰ ਮੁੱਖ ਰੱਖ ਕੇ ਸੰਤ ਭਿੰਡਰਾਂਵਾਲਿਆਂ ਨੂੰ ਵੀ ਓਨ ਕਰ ਸਕਦੀ, ਅਪਣਾ ਸਕਦੀ। ਸੋ ਹਿੰਦੂ ਸਾਮਰਾਜ ਦੀਆਂ ਜਿਹੜੀਆਂ ਕਲਹਿਣੀਆਂ ਚਾਲਾਂ ਨੇ, ਇਹਨਾਂ ਨੂੰ ਸਮਝ ਕੇ ਆਪਾਂ ਆਪਦੇ ਏਜੰਡੇ ਤੇ ਝੰਡੇ ਵੱਲ ਮੁੜੀਏ। ਜਿਹੜੇ ਸਾਡੇ ਭਰਾ ਅੱਜ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਹੈਗੇ, ਮੈਂ ਸਮਝਦਾ ਇਹ ਸਾਡੀ ਕਮਜ਼ੋਰੀ ਹੈ। ਮੈਂ ਉਹਨਾਂ ਸਾਰਿਆਂ ਤੋਂ ਮਾਫੀ ਮੰਗ ਸਕਦਾ ਜਿਨ੍ਹਾਂ ਦਾ ਕਿਸੇ ਖਾਲਿਸਤਾਨੀ ਕਰਕੇ ਦਿਲ ਦੁਖਿਆ ਹੋ। ਮੈਂ ਮੰਨ ਸਕਦਾ ਕਿ ਸਾਡੇ ਤੋਂ ਤੁਹਾਨੂੰ ਸਮਝਾ ਨਹੀਂ ਹੋਇਆ, ਸਾਡੇ ਸਾਧਨਾਂ ਦੀ ਘਾਟ ਲਾ ਲਓ ਜਾਂ ਕੁਝ ਵੀ ਹੋਰ ਲਾ ਲਓ, ਪਰ ਅਸੀਂ ਮੰਨ ਲੈਂਦੇ ਹਾਂ ਕਿ ਸਾਡੀ ਗਲਤੀ। ਇਸੇ ਕਰਕੇ ਮੈਂ ਸਾਡੇ ਭਰਾਵਾਂ ਨੂੰ ਜਿਹੜੇ ਖਾਲਿਸਤਾਨ ਦੇ ਏਜੰਡੇ ਨੂੰ ਪਿਆਰ ਕਰਦੇ ਆ, ਇਹ ਵੀ ਕਹਿੰਦਾ ਰਹਿਣਾ ਕਿ ਆਪਾਂ ਖਾਲਿਸਤਾਨ ਦੇ ਵਿਰੋਧੀ ਬਣਾਉਣੇ ਬੰਦ ਕਰੀਏ। ਖਾਲਿਸਤਾਨ ਦੇ ਹਮਾਇਤੀ ਕਿਵੇਂ ਬਣਾਉਣੇ ਆ, ਇਹ ਸਿੱਖਣਾ ਪਊ। ਦੁਨੀਆ ਭਰ ਦੇ ਵਿੱਚ ਕੋਈ ਸਿੱਖ ਕਿੱਥੇ ਰਹਿੰਦਾ, ਕੀ ਖਾਂਦਾ, ਕੀ ਪਹਿਨਦਾ, ਕੀ ਕਰਦਾ ਤੇ ਕੀ ਨਹੀਂ ਕਰਦਾ, ਕੀ ਠੀਕ ਆ ਤੇ ਕੀ ਗਲਤ ਆ, ਇਹਨੂੰ ਬਹੁਤੀ ਜ਼ਿਆਦਾ ਤਵੱਜੋ ਨਾ ਦਈਏ। ਹਰ ਇੱਕ ਸਿੱਖ, ਹਰ ਇੱਕ ਗੈਰ ਸਿੱਖ ਵੀ ਇਹ ਕਹਿੰਦਾ ਹੋਵੇ ਕਿ ਖਾਲਿਸਤਾਨ ਬਗੈਰ ਸਿੱਖੀ ਦਾ ਬਚਣਾ ਮੁਸ਼ਕਲ ਆ ਤੇ ਖਾਲਿਸਤਾਨ ਜ਼ਰੂਰੀ। ਇਸ ਗੱਲ ਲਈ ਸਾਨੂੰ ਬਹੁਤ ਵੱਡੇ ਪੱਧਰ ਤੇ ਸੋਚਣਾ ਪਊ। ਅਸੀਂ ਤਾਂ ਕੁੰਡੇ ਜਿੰਦੇ ਲਾਈ ਜਾਂਦੇ ਹਾਂ, ਅਸੀਂ ਤਾਂ ਹਰੇਕ ਤੇ ਕਾਟੀ ਲਾਉਣ ਤੁਰ ਪਏ ਵੀ ਤੂੰ ਨਹੀਂ ਚਾਹੀਦਾ, ਤੂੰ ਭੱਜ ਜਾ, ਤੂੰ ਭੱਜ। ਸੋ ਇਸ ਗੱਲ ਲਈ ਸਾਡੇ ਸ਼ਹੀਦੀ ਦਿਹਾੜੇ ਉੱਥੇ ਸੰਗਤ ਨੂੰ ਜਚਾਉਣ ਲਈ, ਸਮਝਾਉਣ ਲਈ ਸਾਨੂੰ ਤਿਆਰੀਆਂ ਨਾਲ ਜਾਣਾ ਪਊ। ਆ ਨੌਜਵਾਨ ਹੈ ਪਰਮਜੀਤ ਸਿੰਘ ਮੰਡ, ਜਿਹੜਾ ਦਲ ਖਾਲਸਾ ਦਾ ਕਾਰਜਕਾਰੀ ਪ੍ਰਧਾਨ ਹੈ, ਇੱਥੇ ਪਿੰਡ ਪਿੰਡ, ਸ਼ਹਿਰ ਸ਼ਹਿਰ ਉਹਨਾਂ ਨੇ ਪ੍ਰੋਗਰਾਮ ਰੱਖੇ ਆ ਕਿ ਦਲ ਖਾਲਸਾ ਵੱਲੋਂ ਅਸੀਂ ਜਾਵਾਂਗੇ ਤੇ ਖਾਲਿਸਤਾਨ ਬਾਰੇ ਜਿਹੜੇ ਵੀ ਸਾਨੂੰ ਸਵਾਲ ਪੁੱਛੇ ਜਾਣਗੇ ਉਹਨਾਂ ਦੇ ਜਵਾਬ ਦੇਵਾਂਗੇ। ਹਾਲਾਂਕਿ ਪਿੱਛੇ ਜੇ ਮੈਂ ਜਿੰਨੇ ਸਵਾਲ ਮੈਨੂੰ ਪੁੱਛੇ ਗਏ ਜਾਂ ਹੋਰ ਪੁਲਿਸ ਇੰਟਰੋਗੇਸ਼ਨ 'ਚ NIA ਨੇ ਉਹ ਪੁੱਛੇ, ਉਹ ਸਾਰਿਆਂ ਦੇ ਆਧਾਰ ਤੇ ਇੱਕ ਕਿਤਾਬ ਵੀ ਲਿਖੀ, ਖਾਲਿਸਤਾਨੀ ਜੁਝਾਰੂ ਨੂੰ 101 ਸਵਾਲ, ਛਪਣੀ ਆ ਹਜੇ। ਉਹਦਾ ਮੇਰਾ ਭਾਵ ਇਹੀ ਸੀ ਕਿ ਜਿਵੇਂ ਅਸੀਂ ਸਕੂਲਾਂ 'ਚ ਪੜ੍ਹਦੇ ਹੁੰਦੇ ਸੀ, ਸਾਡੇ ਕੋਲੇ ਗਾਈਡ ਹੁੰਦੇ ਸੀ, ਗਾਈਡ, ਹੈਲਪ ਬੁੱਕ ਜਿਹਨੂੰ ਕਹਿੰਦੇ, ਉਵੇਂ ਮੈਂ ਚਾਹੁੰਦਾ ਕਿ ਸਾਡੀ ਕੌਮ ਦੇ ਹਰ ਬੱਚੇ ਨੂੰ ਅੰਗਰੇਜ਼ੀ, ਪੰਜਾਬੀ, ਹਿੰਦੀ 'ਚ ਅਸੀਂ ਇੱਕ ਗਾਈਡ ਵਾਂਗੂ ਹੈਲਪ ਬੁੱਕ ਦਈਏ, ਜਿਹਨੂੰ ਪੜ੍ਹਨ ਤੋਂ ਬਾਅਦ ਉਹਦਾ ਜੇ ਬਹੁਤਾ ਨਹੀਂ ਤਾਂ 10-20%, 50% ਉਹਦੇ ਅੰਦਰ ਖਾਲਿਸਤਾਨ ਬਾਰੇ ਜਿਹੜੇ ਸ਼ੰਕੇ, ਖਦਸ਼ੇ, ਸਵਾਲ ਨੇ ਉਹ ਦੂਰ ਹੋ ਸਕਣ, ਉਹ ਕਿਸੇ ਨਾਲ ਗੱਲ ਕਰਨ ਜੋਗਾ ਹੋ। ਕਾਮਰੇਡਾਂ ਨੇ ਗਦਰੀ ਬਾਬਿਆਂ ਨੂੰ ਜਿਸ ਤਰੀਕੇ ਨਾਲ ਕਾਮਰੇਡ ਬਣਾਇਆ ਸੀ, ਸਰਦਾਰ ਅਜਮੇਰ ਸਿੰਘ ਨੇ ਤੇ ਸਰਦਾਰ ਰਾਜਵਿੰਦਰ ਸਿੰਘ ਰਾਹੀ ਨੇ ਕੁਝ ਕਿਤਾਬਾਂ ਲਿਖੀਆਂ, ਜਿਨ੍ਹਾਂ ਬਾਰੇ ਮੈਂ ਇਹ ਕਹਿਣਾ ਹੁੰਨਾ ਕਿ ਇਹ ਕਿਤਾਬਾਂ ਨੇ ਸਾਨੂੰ, ਸਾਡੇ ਮੁੰਡਿਆਂ ਨੂੰ ਕਾਮਰੇਡਾਂ ਦੇ
ਕੁਫਰ ਦੇ ਉਲਟ ਭੁਗਤਣਾ, ਖੜਨਾ, ਡਟਣਾ, ਅੜਨਾ ਸਿਖਾ ਦਿੱਤਾ। ਉਵੇਂ ਇਸ ਮੌਕੇ ਸਾਨੂੰ ਇਹੋ ਜਿਹੇ ਲੈਕਚਰ ਚਾਹੀਦੇ ਆ, ਇਹੋ ਜਿਹੀਆਂ ਕਿਤਾਬਾਂ ਚਾਹੀਦੀਆਂ, ਜੇ ਇਹੋ ਜਿਹੇ ਹੋਰ ਸਾਡੇ ਭਰਾ ਹੋਣ ਜਿਹੜੇ ਸਭ ਕੁਝ ਕਰਨ ਤੇ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਦੇ ਹੱਕ 'ਚ ਵਰਤਾਂਤ ਸਿਰਜਣ ਲਈ, ਨੈਰੇਟਿਵ ਸਿਰਜਣ ਲਈ ਸਾਡੇ ਕੋਲੇ ਵੱਧ ਤੋਂ ਵੱਧ ਜਾਣਕਾਰੀ ਹੋਵੇ, ਗੱਲਾਂ ਹੋਣ। ਅੱਜ AK-47 ਤਾਂ ਹੁਣ ਨਹੀਂ ਚੱਲ ਰਹੀ। ਅੱਜ ਦੇ ਦੌਰ ਵਿੱਚ ਆਪਾਂ ਸਾਰੇ ਵਰਤਾਂਤ ਦੀ ਲੜਾਈ ਲੜਦੇ ਹਾਂ। TV 84 ਰਾਹੀਂ ਅਸੀਂ ਇਹੀ ਕਰਦੇ। ਤੇ ਸਾਡੀ ਕੌਮ ਦੇ ਵਿੱਚ ਬਹੁਤ ਸਾਰੇ ਤਰ੍ਹਾਂ ਦੇ ਵਿਰੋਧ, ਵਖਰੇਵੇਂ ਤੇ ਹੋਰ ਬੜਾ ਕੁਛ। ਇੰਡੀਅਨ ਸਟੇਟ ਸਿੱਖਾਂ ਨੂੰ ਪਾੜ ਕੇ ਖਾਲਿਸਤਾਨ ਦੇ ਉਲਟ ਭੁਗਤਾਉਂਦੀ ਤੇ ਸਾਡੇ ਬੰਦੇ ਟ੍ਰੈਪਡ ਬੜੀ ਛੇਤੀ ਹੋ ਜਾਂਦੇ। ਜੇ ਅੱਜ ਦੀ ਤਰੀਕ ਵਿੱਚ ਸੁਖਬੀਰ ਬਾਦਲ ਨੂੰ BJP ਵਾਲੇ ਕਹਿ ਦੇਣ ਕਿ ਤੈਨੂੰ ਅਗਲੀ ਸ਼੍ਰੋਮਣੀ ਕਮੇਟੀ ਵੀ ਜਿਤਾਵਾਂਗੇ ਤੇ ਅਗਲੀ ਵਾਰ ਤੈਨੂੰ ਡਿਪਟੀ CM ਬਣਾ ਦੇਵਾਂਗੇ, ਤੂੰ ਸਾਡੇ ਨਾਲ ਗੱਠਜੋੜ ਕਰ ਲਾ, ਉਹਨੇ ਆ ਸਾਰਾ ਕੁਝ ਜਿਹੜਾ BJP ਤੋਂ ਦੁਖੀ ਹੋ ਕੇ ਨਿੱਤ ਉਹਨਾਂ ਨੂੰ ਗਾਲਾਂ ਕੱਢਦੇ ਆ ਬਾਦਲ ਦਲ ਵਾਲੇ, ਭੁੱਲ ਕੇ ਉਹਨੇ ਬਾਦਲ ਦਲ ਦਾ ਝੰਡਾ ਚੱਕ ਲੈਣਾ। ਉਹਨੇ ਇਹ ਸੋਚਣਾ ਕਿ ਜੇ ਮੈਂ ਨਾ ਚੱਕਿਆ, ਜਿਹੜੇ ਮੇਰੇ ਵਿਰੋਧੀ ਨੇ ਫਿਰ ਉਹਨਾਂ ਨੇ ਚੱਕ ਲੈਣਾ। ਇਵੇਂ ਹੀ ਸਾਡੇ ਬੰਦੇ ਇਸ ਟ੍ਰੈਪ 'ਚ ਫਸੇ ਹੋਏ ਨੇ ਕਿ ਕੁਝ ਸੋਸ਼ਲ ਮੀਡੀਆ ਤੇ ਅਕਾਊਂਟ ਨੇ ਜਿਨ੍ਹਾਂ ਤੇ ਉਹ ਐ ਲੱਗਣ ਲਾਉਂਦੇ ਆ ਵੀ ਜਿਵੇਂ ਉਹ ਜੱਟ ਸਿੱਖ ਨੇ, ਕਿ ਉਹ ਗੰਦੀ ਭੈੜੀ ਮਾੜੀ ਬੋਲੀ 'ਚ ਦਲਿਤ ਸਿੱਖਾਂ ਨੂੰ, ਮਜ਼੍ਹਬੀ ਸਿੱਖਾਂ ਨੂੰ, ਰੰਘਰੇਟੇ ਸਿੱਖਾਂ ਨੂੰ ਬਹੁਤ ਜ਼ਿਆਦਾ ਨੀਚ ਗੱਲਾਂ ਲਿਖਦੇ। ਉਹਨਾਂ ਦੇ ਮੁਕਾਬਲੇ ਤੇ ਕੁਝ ਜਾਲੀ ਜੇ ਫੇਸਬੁੱਕ ਅਕਾਊਂਟ ਰੰਘਰੇਟਿਆਂ ਵੱਲੋਂ ਬਣੇ ਹੋਏ ਨੇ, ਯਾਨੀ ਕਿ ਦੇਖਣ ਵਾਲੇ ਬੰਦੇ ਨੂੰ ਲੱਗਦਾ ਕਿ ਇਹ ਕੋਈ ਦਲਿਤ ਭਾਈਚਾਰੇ ਦਾ ਸਿੱਖ ਹੋਣਾ। ਉਹ ਫਿਰ ਉਹਦੇ ਤੋਂ ਜੱਟ ਸਿੱਖਾਂ ਨੂੰ ਗੰਦ ਬਕਦਾ। ਨਾ ਤਾਂ ਜੱਟ ਸਿੱਖਾਂ ਵੱਲੋਂ ਦੂਜਿਆਂ ਨੂੰ ਗੰਦ ਬਕਣ ਵਾਲਾ ਸੱਚਾ ਸਿੱਖ ਆ, ਤੇ ਨਾ ਦਲਿਤ ਸਿੱਖਾਂ ਵੱਲੋਂ, ਰੰਘਰੇਟਿਆਂ ਵੱਲੋਂ ਜਿਹੜਾ ID ਬਣਾ ਕੇ ਉਹੋ ਜਿਹੀ ਜੱਟ ਸਿੱਖਾਂ ਨੂੰ ਗਾਲਾਂ ਕੱਢ ਰਿਹਾ ਉਹ ਸੱਚਾ ਸਿੱਖ ਹੈ। ਦੋਨੇ ਸਰਕਾਰ ਦੇ ਜਿਹੜਾ ਉਹਨਾਂ ਨੇ IT ਸੈੱਲ ਬਣਾਏ ਨੇ ਉਹਨਾਂ ਦੇ ਹੱਥ ਕੰਡੇ। ਪਰ ਜਿਹੜਾ ਆਮ ਦੇਖਣ ਵਾਲਾ ਬੰਦਾ ਉਹਨਾਂ ਗੱਲਾਂ ਦੇ ਟਰੈਪ ਵਿੱਚ ਫਸ ਕੇ, ਆਮ ਕੋਈ ਬੰਦਾ ਉਹ ਉਲਝ ਜਾਂਦਾ ਤੇ ਉਹ ਧਿਰਾਂ ਧੜੇ ਇਸ ਟਾਈਮ ਉਹਦਾ ਪੂਰਾ ਸੋਸ਼ਲ ਮੀਡੀਆ ਤੇ ਇਹ ਚੱਲ ਰਿਹਾ। ਤੇ ਇਸ ਤਰੀਕੇ ਨਾਲ ਹੀ ਕੋਈ ਕਹਿੰਦਾ ਜੀ ਭਾਪੇ ਸਿੱਖ ਬੜੇ ਮਾੜੇ ਆ, ਕੋਈ ਕਹਿੰਦਾ ਜੀ ਫਲਾਨੇ ਸਿੱਖ ਬੜੇ ਮਾੜੇ ਆ। ਇਹ ਸਾਡੀ ਕੌਮ ਦੇ ਵਿੱਚ ਆ ਜਦੋਂ ਖਾੜਕੂ ਜੱਦੋਜਹਿਦ ਚੱਲੀ, ਉਦੋਂ ਤਾਂ ਸਾਨੂੰ ਇਹੋ ਜਿਹੀਆਂ ਗੱਲਾਂ ਕਦੇ ਨਹੀਂ ਆਈਆਂ ਕਿ ਅਸੀਂ ਫਲਾਨੀ ਬਰਾਦਰੀ ਦੇ ਸਿੱਖਾਂ ਤੇ ਏਦਾਂ। ਉਦੋਂ ਤਾਂ ਪਤਾ ਸੀ ਨਾ ਕਿ ਦਿੱਲੀ ਨੇ ਜਦੋਂ ਇੰਡੀਆ ਨੇ ਗੋਲੀ ਮਾਰਨੀ ਆ, ਜਦੋਂ CIA ਸਟਾਫ ਦੇ ਵਿੱਚ ਚੱਡੇ ਪਾੜਨੇ, ਉਹਨਾਂ ਨੇ ਇਹ ਥੋੜੀ ਕਹਿਣਾ ਵੀ ਚੱਲ ਆ ਤਾਂ ਜੀ ਅਕਾਲ ਤਖਤ ਵਾਲੀ ਮਰਿਆਦਾ ਨੂੰ ਮੰਨਦਾ, ਇਹਦੇ ਗੋਲੀ ਜਿਹੜੀ ਹੈਗੀ ਆ ਥੋੜੀ ਜਿਹੀ ਪੋਲੇ ਥਾਂ ਤੇ ਮਾਰ ਲਓ, ਤੇ ਆਹ ਹੈਗਾ ਟਕਸਾਲ ਵਾਲਾ ਸਿੰਘ ਜਾਂ ਆਹ ਅਖੰਡ ਕੀਰਤਨੀ ਜਥੇ ਵਾਲਾ। ਦਿੱਲੀ ਤਾਂ ਕੋਈ ਫਰਕ ਨਹੀਂ ਕਰਦੀ ਗੋਲੀ ਮਾਰਨ ਵੇਲੇ, ਦੁਸ਼ਮਣ ਤਾਂ ਸਾਨੂੰ ਇੱਕੋ ਜਿਹਾ ਡੀਲ ਕਰਦਾ। ਅਸੀਂ ਕਿਹੜੇ ਚੱਕਰਾਂ 'ਚ ਪੈ ਗਏ? ਸੱਚਾਈ ਇਹ ਆ ਕਿ ਜੇ ਅਸੀਂ ਦੁਸ਼ਮਣ ਨਾਲ ਲੜਦੇ ਹਾਂ ਤਾਂ ਸਾਡੇ ਆਪਸ ਵਿੱਚ ਹੀ ਵਿਰੋਧ, ਵਿਤਕਰੇ, ਵਖਰੇਵੇਂ ਲੱਭਦੇ ਹੀ ਨਹੀਂ। ਉਹ ਫਿਰ ਹੁਣ ਸਾਡੇ ਵਿੱਚ ਗੱਲ ਹੀ ਨਹੀਂ। ਉਦੋਂ ਕੋਈ ਨਹੀਂ ਪੁੱਛਦਾ ਕਿਸੇ ਨੂੰ ਘਰੇ ਜਾ ਕੇ ਵੀ ਤੂੰ ਕਿਹੜੀ ਬਰਾਦਰੀ ਦਾ ਸਿੱਖ ਆ। ਉਦੋਂ ਸਿੱਖ ਸਿਰਫ ਸਿੱਖ। ਹੁਣ ਸਾਡਾ ਸੰਘਰਸ਼ ਜਿਹੜਾ ਅੰਡਰਗਰਾਉਂਡ ਸੰਘਰਸ਼ ਆ, ਉਹਦੇ 'ਚ ਵੀ ਫੜੋਤ ਆ ਜਾਂ ਅੱਗੇ ਵਾਂਗ ਨਹੀਂ ਤੇਜ਼ੀ। ਪਰ ਜੇ ਓਵਰਗਰਾਉਂਡ ਸੰਘਰਸ਼ ਵੀ ਤੇਜ਼ੀ ਫੜ ਲਵੇ ਤਾਂ ਮੈਨੂੰ ਯਕੀਨ ਆ ਕਿ ਫਿਰ ਆਪਾਂ ਸਾਰੇ ਆ ਜਿਹੜੇ ਨਿੱਕੇ ਮੋਟੇ ਝਮੇਲੇ ਆ ਇਹਨਾਂ ਚੋਂ ਨਿਕਲ ਜਾ। ਹੁਣ ਤਾਂ ਦੁਸ਼ਮਣ ਜਿਸ ਤਰੀਕੇ ਦੀਆਂ ਚਾਲਾਂ ਚੱਲਦਾ ਸਮਝ ਹੀ ਨਹੀਂ ਲੱਗਦੀ। ਬੀਤੇ ਦਿਨੀ ਕਪਲ ਸ਼ਰਮਾ ਦਾ ਜਿਹੜਾ ਕੈਫੇ ਉੱਤੇ ਅਟੈਕ ਹੋਇਆ, ਉਹਦੇ ਉੱਤੇ ਸਾਡੀ ਕੌਮ ਦੇ ਵਿੱਚ ਬਹੁਤ ਵੱਡੀ ਇੱਕ ਰਾਏ ਜਿਹੜੀ ਆ ਉਹ ਵੰਡੀ ਹੋਈ। ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਵਿੱਚ ਇਹ ਸੋਚ ਆ ਕਿ ਇਹ ਕੰਮ ਕੋਈ ਖਾਲਿਸਤਾਨੀ ਨਹੀਂ ਕਰ ਸਕਦਾ, ਕਿਉਂਕਿ ਕਪਲ ਸ਼ਰਮਾ ਕੋਈ ਇਹੋ ਜਿਹਾ ਤਾਂ ਹੈ ਨਹੀਂ ਵੀ ਜਿਹਨੂੰ ਅਟੈਕ ਕਰਨਾ ਬਹੁਤ ਜ਼ਰੂਰੀ ਹੋਵੇ, ਜਿਹਦੇ ਨਾਲ ਖਾਲਿਸਤਾਨ ਦਾ ਕੋਈ ਕੰਮ ਰੁਕਿਆ ਹੋਵੇ।
ਤੇ ਜਿਹੜਾ ਉਹਦੇ ਹਮਾਇਤੀ ਨੇ ਉਹ ਇਹ ਵੀ ਕਹਿੰਦੇ ਨੇ ਕਿ ਉਹਨੇ ਕਦੇ ਪੰਜਾਬ ਨੂੰ ਜਾਂ ਪੰਥ ਨੂੰ ਨਿਸ਼ਾਨਾ ਨਹੀਂ ਬਣਾਇਆ। ਜੇ ਕੋਈ ਜਾਣੇ ਅਣਜਾਣੇ ਗੱਲ ਹੋ ਵੀ ਗਈ ਆ ਤਾਂ ਉਹ ਏਡੀ ਵੱਡੀ ਗੱਲ ਨਹੀਂ ਕਿ ਉਹਨੂੰ ਗੋਲੀਆਂ ਮਾਰੀਆਂ ਜੀ। ਜੇ ਕੋਈ ਗਲਤੀ ਦੀ ਆ, ਗਲਤੀ ਤਾਂ ਹੁਣ ਮੈਂ ਇੱਥੇ ਬੋਲਦਾ ਮੇਰੇ ਤੋਂ 3600 ਗਲਤ ਗੱਲਾਂ ਹੋਣਗੀਆਂ ਤੇ ਪੰਥ ਮੈਨੂੰ ਮਾਫ ਹੀ ਕਰੂਗਾ ਜਾਂ ਕਹੂਗਾ ਕਿ ਆਹ ਭਾਈ ਤੇਰੀ ਗਲਤ ਗੱਲ ਹੈ, ਇਹਨੂੰ ਠੀਕ ਕਰ। ਦੂਜੇ ਪਾਸੇ ਕੁਝ ਸੱਜਣਾ ਨੇ ਆਪਣੇ ਤਰੀਕੇ ਨਾਲ ਲੌਜਿਕ ਦੇ ਕੇ ਇਹ ਕਿਹਾ ਕਿ ਆਹ ਗੱਲਾਂ ਨੇਗੀਆਂ ਇਹਦੀਆਂ ਗਲਤ ਨੇਗੀਆਂ। ਇਵੇਂ ਹੀ ਅੱਜ ਇੱਥੇ ਬੜੀ ਵੱਡੀ ਖਬਰ ਛਪੀ ਹੋਈ ਹੈ ਕਿ ਅਮਰੀਕਾ ਦੇ ਵਿੱਚ FBI ਨੇ 8 ਜਿਹੜੇ ਆ ਪੰਜਾਬੀ ਆਪਣੇ ਸਿੱਖ 8 ਗ੍ਰਿਫਤਾਰ ਕੀਤੇ ਆ। ਇਹਨਾਂ ਨੇ ਗੈਂਗਸਟਰ ਲਿਖਿਆ। ਜਿਹੜੇ ਸਾਡੇ ਭਾਰਤੀ ਮੀਡੀਆ ਵਾਲੇ ਨੇ ਖਾਸ ਤੌਰ ਦੇ ਉੱਤੇ ਜਿਨ੍ਹਾਂ ਨੂੰ ਚਾਅ ਚੜਿਆ ਰਹਿੰਦਾ ਵੀ ਹਰ ਗੱਲ ਖਾਲਿਸਤਾਨ ਨਾਲ ਜੋੜਨੀ ਆ, ਉਹਨਾਂ ਨੇ ਜਿਵੇਂ ਰਤੇਸ਼ ਪਰ ਲੱਖੀ ਆ ਜਾਂ ਹੋਰ ਸਾਰੇ ਆ, ਉਹਨਾਂ ਨੂੰ ਤਾਂ ਫਿਰ ਪਤਾ ਹੀ ਆ ਆਪਾਂ ਨੂੰ। ਸੋ ਜਿੱਥੇ ਉਹਨਾਂ ਨੇ ਅਮਰੀਕਾ 'ਚ ਗ੍ਰਿਫਤਾਰੀ ਨੂੰ ਜਾਂ ਕੈਨੇਡਾ 'ਚ ਕਪਲ ਸ਼ਰਮਾ ਵਾਲੀ ਗੱਲ ਨੂੰ ਜਾਂ ਇਹੋ ਜਿਹੀਆਂ ਹੋਰ ਘਟਨਾਵਾਂ ਨੂੰ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਪਾਉਣ ਲਈ ਕਿ ਖਾਲਿਸਤਾਨੀ ਬੜੇ ਮਾੜੇ ਆ। ਮਤਲਬ ਕਿ ਜਦੋਂ ਮੈਂ ਸਾਚੀ ਸਾਖੀ ਪੜ੍ਹਦਾ ਉਹਦੇ ਵਿੱਚ ਇਹ ਨੁਕਤਾ ਆਉਂਦਾ ਕਿ ਸਰਦਾਰ ਕਪੂਰ ਸਿੰਘ ਕਹਿੰਦੇ ਆ ਕਿ ਗਾਂਧੀ ਹੁਣਾਂ ਦੇ ਦਿਮਾਗ 'ਚ ਇਹ ਸੀ ਕਿ ਕੋਈ ਜੇ ਕੇਲੇ ਦੇ ਛਿਲਕੇ ਤੋਂ ਵੀ ਤਿਲਕ ਕੇ ਡਿੱਗ ਪਵੇ 1947 ਤੋਂ ਪਹਿਲਾਂ, ਉਹਦੇ ਬਾਰੇ ਇਹੀ ਗੱਲ ਕਹੋ ਵੀ ਇਹ ਕਿਸੇ ਮੁਸਲਮਾਨ ਨੇ ਸੁੱਟਿਆ ਹੋਣਾ। ਤੇ ਮੁਸਲਮਾਨਾਂ ਨੂੰ ਹਰ ਨਿੱਕੀ ਮੋਟੀ ਗੱਲ ਲਈ ਟਾਰਗੇਟ ਕਰੋ, ਬਦਨਾਮ ਕਰੋ। ਹੁਣ ਉਹੀ ਗੱਲ ਸਿੱਖਾਂ ਲਈ, ਕੋਈ ਵੀ ਗੱਲ ਨਿੱਕੀ ਵੱਡੀ ਛੋਟੀ ਜਿਹੜੀ ਮਰਜ਼ੀ ਹੋਵੇ, ਉਹਨਾਂ ਨੇ ਸਿੱਖਾਂ ਨੂੰ ਟਾਰਗੇਟ ਕਰਨਾ ਹੀ ਕਰਨਾ। ਫਿਰ ਉਦੋਂ ਅੱਗੇ ਲੈ ਜਾਂਦੇ ਆ ਵੀ ਖਾਲਿਸਤਾਨ। ਸੋ ਕੁੱਲ ਮਿਲਾ ਕੇ ਜਦੋਂ ਇੱਕ ਦੁਸ਼ਮਣ ਮੁਲਕ ਤੁਹਾਡੇ ਦੁਆਲੇ ਹੋਇਆ ਹੋਵੇ ਉਦੋਂ ਅੰਨੀ ਦੇ ਥੇ ਉਹਦੀ ਗੱਲ ਤੇ ਯਕੀਨ ਨਹੀਂ ਕਰਨਾ ਚਾਹੀਦਾ। ਹਰ ਇੱਕ ਗੱਲ ਨੂੰ ਧੀਰਜ ਤੇ ਠਰਮੇ ਨਾਲ ਵਿਚਾਰ ਕੇ ਕਿ ਇਹ ਗੱਲ ਸਾਡੀ ਕੌਮ ਦੇ ਖਿਲਾਫ ਜਾਂਦੀ ਹੈ ਜਾਂ ਇਹ ਹੱਕ 'ਚ ਜਾਂਦੀ। ਮੈਂ ਇੱਥੇ ਇੱਕ ਸਕਰੀਨਸ਼ਾਟ ਜਿਹਾ ਸਾਂਭ ਕੇ ਰੱਖਿਆ ਹੋਇਆ ਹੈ। ਆ ਜਦੋਂ ਜੰਗੀ ਮਾਹੌਲ ਸੀ ਉਦੋਂ IT ਸੈੱਲ ਜਿਹੜੇ ਨੇ ਉਹ ਕਿਵੇਂ ਕੰਮ ਕਰਦੇ ਸੀ, ਉਹ ਤੇ ਲਿਖਿਆ ਹੋਇਆ ਸੀ ਵੀ ਜਿਹੜੀ ਗੱਲ ਦੇ ਨਾਲ ਇੰਡੀਆ ਦੀ ਬਦਨਾਮੀ ਹੁੰਦੀ ਹੋਵੇ, ਵਾਰੇਲ ਟੁੱਟਦਾ ਹੋਵੇ, ਉਹਨੂੰ ਲੁਕੋ ਲਓ, ਉਹਨੂੰ ਛੱਡ ਦਿਓ। ਤੇ ਪਾਕਿਸਤਾਨ ਦੇ ਖਿਲਾਫ ਚਾਹੇ ਗੱਲ ਕੋਈ ਹੋਵੇ, ਚਾਹੇ ਝੂਠੀ ਵੀ ਹੋਵੇ, ਉਹਨੂੰ ਫੈਲਾ ਦਿਓ, ਉਹਨੂੰ ਨਾ ਰੋਕੋ, ਚਾਹੇ ਪਤਾ ਵੀ ਇਹ ਗਲਤ ਆ। ਤੇ ਆਪਾਂ ਸਾਰਿਆਂ ਨੇ ਦੇਖਿਆ ਵੀ ਕਿਵੇਂ ਉਹਨਾਂ ਨੇ ਝੂਠ ਬੋਲਿਆ ਕਿ ਜੀ ਲਾਹੌਰ ਢਾ ਲਿਆ, ਇਸਲਾਮਾਬਾਦ ਫੁੰਡ ਲਿਆ, ਰਾਵਲਪਿੰਡੀ ਤਾਂ ਬਸ ਖਤਮ ਆ, ਕਰਾਚੀ ਤੇ ਬੰਬ ਸਿੱਟੀ ਜਾਂਦੇ ਆ। ਸੋ ਜਿਹੜਾ ਇਹ ਮੁਲਕ ਆ, ਜਿਹੜਾ ਇਹਦਾ ਢਾਂਚਾ, ਉਹ ਝੂਠ ਦੇ ਸਿਰ ਤੇ ਖੜਾ, ਝੂਠ ਤੂਫਾਨ ਦੇ ਸਿਰ ਤੇ। ਇਸ ਮਾਹੌਲ ਦੇ ਵਿੱਚ ਸਾਨੂੰ ਬਹੁਤ ਹੀ ਜ਼ਿਆਦਾ ਸੋਚ ਵਿਚਾਰ ਕੇ ਚੱਲਣ ਦੀ ਲੋੜ। ਅੱਜ ਕੈਬਨਿਟ ਦੇ ਵਿੱਚ ਪੰਜਾਬ ਨੇ ਬੇਅਦਬੀ ਮਾਮਲੇ ਦੇ ਉੱਤੇ ਜਿਹੜਾ ਖਰੜਾ ਸੀ ਬਿੱਲ, ਉਹਨੂੰ ਪ੍ਰਵਾਨਗੀ ਦੇਤੀ ਆ ਤੇ ਹੁਣ ਇਹਦੇ ਉੱਤੇ ਬਹਿਸ ਕਰਕੇ ਕਹਿੰਦੇ ਆ ਵੀ ਕਾਨੂੰਨ ਬਣਾ ਦੇਣਾ, ਜਿਹਦੇ ਵਿੱਚ ਇਹ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਜਾਂ ਧਾਰਮਿਕ ਅਸਥਾਨਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਉਮਰ ਕੈਦ ਹੋਇਆ ਤੇ ਵਿਸ਼ੇਸ਼ ਅਦਾਲਤਾਂ ਬਣਾਵਾਂਗੇ ਤੇ ਜਿਹੜਾ ਦੋਸ਼ੀ ਆ ਉਹਨੂੰ ਪੈਰੋਲ ਨਹੀਂ ਮਿਲੂ। ਇਸ ਗੱਲ ਦੇ ਵਿੱਚ ਜਿਹੜਾ ਮੇਰਾ ਪੱਖ ਵਾ, ਹੋ ਸਕਦਾ ਬਹੁਤ ਸਾਰੇ ਭਰਾਵਾਂ ਨੂੰ ਚੰਗਾ ਨਾ ਲੱਗੇ, ਜਿਹਨੂੰ ਚੰਗਾ ਨਾ ਲੱਗੇ ਮੈਂ ਉਹ ਤੋਂ ਮਾਫੀ ਮੰਗਦਾ। ਮੈਨੂੰ ਬਹੁਤ ਮਾੜਾ ਲੱਗਦਾ ਕਿ ਅਸੀਂ ਉਹ ਕੌਮ ਆ ਜਿਹੜੀ ਅੱਜ ਮਿੰਨਤਾਂ ਤਰਲੇ ਕਰਦੇ ਫਿਰਦੇ ਆ ਉਸ ਇੰਡੀਆ ਮੂਹਰੇ ਕਿ ਹਾਏ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਬਚਾ। ਜਿਸ ਇੰਡੀਆ ਨੇ ਆਪਦੇ ਸਰਪ੍ਰਸਤੀ ਹੇਠ ਸਾਡੀ ਕੌਮ ਦੀ ਨਸਲਕੁਸ਼ੀ ਕਰਾਈ, ਬੇਸ਼ੁਮਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਵਾਈ, ਸਾਡੀਆਂ ਧੀਆਂ ਭੈਣਾਂ ਨੂੰ ਬੇਪਤ ਕੀਤਾ, ਉਸ ਇੰਡੀਆ ਦੇ ਮੂਹਰੇ ਲਿਲਕੜੀਆਂ ਲੈਂਦੇ ਫਿਰਦੇ ਆ। ਇਹ ਇਹੋ ਜਿਹੇ ਦਿਨ ਆ ਗਏ ਸਾਡੀ ਕੌਮ। ਇੱਕ ਸਾਡਾ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਕਿਸੇ ਟਾਵਰ ਤੇ ਚੜਿਆ ਹੋਇਆ ਉਧਰ ਪਟਿਆਲੇ ਵੱਲ, ਦਬਾਅ ਬਣਾਉਣ ਦੇ ਲਈ ਕਿ ਜੀ ਕੋਈ ਕਾਨੂੰਨ ਬਣਾ।
ਹੁਣ ਆ ਕਾਨੂੰਨ ਬਣ ਗਿਆ। ਕਾਨੂੰਨ ਤਾਂ ਪਹਿਲਾਂ ਵੀ ਸੀਗਾ, ਪਰ ਉਸ ਕਾਨੂੰਨ ਦੇ ਹੁੰਦਿਆਂ ਕਿੰਨਿਆਂ ਕੁ ਦੋਸ਼ੀਆਂ ਨੂੰ ਸਜ਼ਾਵਾਂ ਹੋ ਗਈਆਂ। ਸੱਚੀ ਗੱਲ ਤਾਂ ਇਹ ਆ ਕਿ ਜੇਕਰ ਕਾਨੂੰਨ ਕਰਾਂਜੇ ਹੈ ਹੀ ਨਹੀਂ ਸੀ ਤਾਂ 5 ਸਾਲ ਤੋਂ ਪਹਿਲਾਂ 2015 ਤੋਂ ਪਹਿਲਾਂ ਪੰਜਾਬ ਦੇ ਵਿੱਚ ਗੁਰਦੁਆਰਾ ਸਾਹਿਬਾਨ ਪਿੰਡਾਂ ਸ਼ਹਿਰਾਂ 'ਚ ਖੁੱਲੇ ਹੀ ਹੁੰਦੇ ਸੀ। ਇਹ ਕੀ ਵਾਪਰ ਰਿਹਾ ਕਿ ਸਾਨੂੰ ਆਪਦੀ ਹੀ ਧਰਤੀ ਉੱਤੇ ਸਿੱਖ ਹੋਮਲੈਂਡ ਵਿੱਚ ਜਿੰਦੇ ਕੁੰਡੇ ਲਾ ਕੇ ਲੁਕੋ ਲੁਕੋ ਕੇ ਗੁਰੂ ਗ੍ਰੰਥ ਸਾਹਿਬ ਰੱਖਣਾ ਪੈ ਰਿਹਾ ਕਿ ਨਹੀਂ ਕਿਸੇ ਨੇ ਬੇਅਦਬੀ ਕਰ ਜਾਣੀ। ਹਰਿਆਣੇ 'ਚ ਤਾਂ ਹੁੰਦੀ ਨਹੀਂ, ਹਿਮਾਚਲ ਦੇ ਵਿੱਚ ਸਿੱਖਾਂ ਦੇ ਉੱਤੇ ਕੁੱਟ ਕਟਾਪਾ ਚੱਲਦਾ, ਪਰ ਉੱਥੇ ਬੇਅਦਬੀ ਤਾਂ ਨਹੀਂ ਕਦੇ ਹੁੰਦੀ। ਸਾਡੇ ਪੰਜਾਬ ਨੂੰ ਅਸਲ ਵਿੱਚ ਤੁਹਾਨੂੰ ਇਹੀ ਉਹ ਕਹਿਣਾ ਚਾਹੁੰਦੇ ਨੇ ਕਿ ਤੁਸੀਂ ਕਹਿੰਦੇ ਹੋ ਨਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਲੈ ਤੁਹਾਡਾ ਗੁਰੂ ਇੱਥੇ ਹੀ ਤੁਹਾਨੂੰ ਜੇ। ਸੋ ਇਹ ਬੀਜੇਪੀ ਦੀ ਮੁਲਕ ਦੀ ਡੀਪ ਸਟੇਟ ਦੀ ਇੱਕ ਬਹੁਤ ਵੱਡੀ ਵਿਉਂਤਬੰਦੀ ਹੈ। ਚਲੋ ਕਾਨੂੰਨ ਬਣਾ ਲਿਆ, ਬੜੀ ਲੋਕਾਂ ਨੂੰ ਚਾਅ ਚੜੂ ਸਾਡੇ ਭਰਾਵਾਂ ਨੂੰ। ਹੁਣ ਉੱਥੇ ਜਿਹੜਾ ਕਾਨੂੰਨੀ ਤੌਰ ਤੇ ਆ, ਚਲੋ ਉੱਤੇ ਹੀ ਆ ਜਾਂਦੇ ਆ ਕਿ ਭਾਰਤੀ ਕਾਨੂੰਨ ਅਨੁਸਾਰ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਸਾਡੇ ਲਿਵਿੰਗ ਗੁਰੂ ਦਾ ਦਰਜਾ ਹੈ, ਤੇ ਜਿਹੜੇ ਬਾਕੀ ਗ੍ਰੰਥਾਂ ਨੂੰ ਇਸ ਕਾਨੂੰਨ ਦੇ ਅਨੁਸਾਰ ਜਿਹੜਾ ਨਵਾਂ ਵੰਡ ਜਾ ਰਿਹਾ, ਕੀ ਗੀਤਾ ਗੁਰੂ ਗ੍ਰੰਥ ਸਾਹਿਬ ਵਾਂਗੂ ਆ, ਕੀ ਕੁਰਾਨ ਸ਼ਰੀਫ ਜਾਂ ਬਾਈਬਲ ਦਾ ਦਰਜਾ ਉਹ ਹੈ? ਬਿਲਕੁਲ ਕਰਾਂਗੇ। ਅੱਜ ਸਮਾਂ ਸਮਾਪਤ ਆ, ਇੱਥੇ ਹੀ ਸਮਾਪਤੀ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।